This is not a fringe movement. Tens of thousands turn out for Khalistan vote held at Sari Gurdwara. Over 135,000 Sikhs take part in Khalistan referendum in Canada. ਉਧਰ ਉਹ ਟਰੂਡੋ ਦੇ ਕੰਨ ਦੇ ਵਿੱਚ ਜਿਹੜਾ ਉਹ ਚੁਗਲੀਆਂ ਕਰ ਰਿਹਾ ਕਿ ਸਿੱਖਾਂ ਨੂੰ ਦੱਬੋ ਦੁੱਬੋ। ਉਹਨੇ ਕਿਹਾ ਵੀ ਨਾਲ ਦੇ ਨਾਲ ਖਾਲਿਸਤਾਨ ਰੈਫਰੈਂਡਮ ਹੋ ਰਿਹਾ। ਸਿਕਸ ਟਰਨ ਅਪ ਇਨ ਲਾਰਜ ਨੰਬਰਸ। ਇਹ ਇੰਡੀਆ ਦੀ ਇੰਟੈਲੀਜੈਂਸ ਦਾ ਨੈਟਵਰਕ ਕਹਿ ਰਿਹਾ ਕਿ ਸਿੱਖ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾਉਣ ਆਏ। ਪ੍ਰੋ ਖਾਲਿਸਤਾਨੀ ਗਰੁੱਪ ਸਿੱਖਸ ਫਾਰ ਜਸਟਿਸ which organized the referendum claims more than 100,000 attendees। ਮੈਸੇਜ ਜਿਹੜਾ ਸਰੀ ਤੋਂ ਗਿਆ ਉਸ ਨੇ ਇੱਕ ਵਾਰ ਭਾਰਤੀ ਹਕੂਮਤ ਦੇ ਕਰਿੰਦੇ ਅੱਪਰ ਤੋਂ ਲੋਅਰ ਲੈਵਲ ਤੱਕ ਉਹਨਾਂ ਨੂੰ ਹਿਲਾ ਕੇ ਰੱਖ ਦਿੱਤਾ। ਇਹਨਾਂ ਕੋਲ ਹੋਰ ਕੋਈ ਆਰਗੂਮੈਂਟ ਨਹੀਂ ਹੁੰਦਾ ਖਾਲਿਸਤਾਨ ਨੂੰ ਛੁਟਿਆਉਣ ਦਾ ਤੇ ਕਹਿਣਗੇ ਜੀ ਐਵੇਂ ਢਾਈ ਟੋਟਰੂ। ਇਹ ਪਿਕਚਰ ਸੇਜ਼ 1000 ਵਰਡ। ਜਦੋਂ ਉਹਨਾਂ ਦਾ ਇੰਗਲਿਸ਼ ਮੀਡੀਆ ਉੱਥੋਂ ਦਾ ਕਵਰ ਕਰ ਰਿਹਾ ਵੀ ਹਜ਼ਾਰਾਂ ਲੋਕ ਲਾਈਨ ਦੇ ਵਿੱਚ 2-2 ਘੰਟੇ 3-3 ਘੰਟੇ ਔਰ ਕੱਲਾ ਇਹੀ ਨਹੀਂ ਵੀ ਉਹ ਲਾਈਨਾਂ 'ਚ ਨੇ, ਉਹੀ ਵੀਰ ਰੱਸੀ ਨਾਰੇ ਵੀ ਨੇ, ਲੰਗਰ ਸਰਵ ਹੋ ਰਿਹਾ। ਜਿੱਦਾਂ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਹੈ ਅਸੀਂ ਆਲਮੋਸਟ ਜਿਹੜਾ ਹੈ ਉਹ 3 ਮਹੀਨੇ ਬਾਅਦ ਹੀ ਗੱਲ ਕਰ ਰਹੇ ਕਿ ਉਹੀ 10 ਸਤੰਬਰ ਦਾ ਦਿਨ ਕੱਲ੍ਹ ਦਾ ਸੀ ਕਿ ਕੀ ਉਹ ਡਰ ਆਇਆ ਨਹੀਂ। ਇਸ ਦੇ ਉਲਟ ਸਗੋਂ ਬੀਬੀਆਂ ਬੱਚੇ ਬੱਚੀਆਂ ਯੰਗ ਕਿੰਨੇ ਇੰਟਰਵਿਊ ਮੈਂ 1 to 1 ਜਾਂ ਦੂਜੇ ਦੇਖੇ ਨੇ ਕਿ ਅਸੀਂ ਪ੍ਰਾਊਡ ਸਿੱਖ ਹੈ, ਅਸੀਂ ਆਪਣਾ ਮੁਲਕ ਖਾਲਿਸਤਾਨ ਲੈਣਾ ਹੈ, ਅਸੀਂ ਕੋਈ ਫੀਅਰਫੁਲ ਨਹੀਂ ਹੈਗੇ। ਇੰਡੀਅਨ ਡਿਪਲੋਮੈਟਸ ਇਨ ਕੈਨੇਡਾ, ਇੰਡੀਅਨ ਇੰਟੈਲੀਜੈਂਸ ਏਜੰਸੀਜ਼, ਅਜੀਤ ਡੋਵਲ, ਅਮਿਤ ਸ਼ਾਹ, ਨਰਿੰਦਰ ਮੋਦੀ are directly involved in the killing of Hardeep Nijjar. India's political death is a writing on the wall. Sikhs will stop at nothing less than the balkanization of India. अस्सलामुअलैकुम दावर्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 11 सितंबर 2023 27 भादो नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪਲਪਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਸਮਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਵਧੀਆ ਗੁਜ਼ਰਿਆ ਹੋਵੇਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ ਤੇ ਕਰੰਟ ਇਸ਼ੂ ਦੇ ਹਵਾਲੇ ਨਾਲ ਤੇ ਅੱਜ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲਬਾਤ ਹੋਣ ਜਾ ਰਹੀ ਹੈ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਟੋਰਾਂਟੋ ਤੋਂ ਵੀਰ ਸਤਬੀਰ ਸਿੰਘ ਜੁਰਾ ਵੱਲੋਂ। ਸੋ ਇਹਨਾਂ ਨੇ ਰੈਫਰੈਂਡਮ ਦੇ ਸਫਲ ਹੋਣ ਦੀ ਵਧਾਈ ਦਿੱਤੀ ਹੈ ਕਿ ਜਿਨ੍ਹਾਂ ਨੂੰ ਅਸੀਂ ਮੁੱਠੀ ਭਰ ਨਜ਼ਰ ਆਉਂਦੇ ਹਾਂ ਉਹਨਾਂ ਲਈ ਸਪਸ਼ਟ ਜਵਾਬ ਹੈ ਕਿ ਇੱਕ ਸ਼ਹਿਰ ਵਿੱਚੋਂ ਹਜ਼ਾਰਾਂ ਲੱਖਾਂ ਸਿੱਖ ਜਿਹੜੇ ਖਾਲਿਸਤਾਨ ਚਾਹੁੰਦੇ ਨੇ ਔਰ ਤੁਸੀਂ ਅੱਖਾਂ ਖੋਲ ਕੇ ਦੇਖੋ ਤਾਂ ਅਸਲੀਅਤ ਤੁਹਾਨੂੰ ਨਜ਼ਰ ਆਵੇ। ਸੋ ਖਾਲਿਸਤਾਨ ਜ਼ਰੂਰ ਬਣੇਗਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਤਬੀਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 10 ਸਤੰਬਰ ਦਾ ਜਿਹੜਾ ਦਿਨ ਹੈ ਖਾਲਿਸਤਾਨ ਦੇ ਇਤਿਹਾਸ ਵਿੱਚ ਜਿਹੜਾ ਯਾਦਗਾਰੀ ਹੋ ਨਿਬੜਿਆ
ਜਦੋਂ ਕਿ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਲਈ ਜਿਹੜੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਕਈ ਘੰਟੇ ਜਿਹੜੇ ਲਾਈਨਾਂ ਵਿੱਚ ਲੱਗੇ ਰਹੇ। ਸੋ ਇੱਕ ਅੰਦਾਜ਼ੇ ਮੁਤਾਬਕ 1,35,000 ਦੇ ਕਰੀਬ ਸਿੱਖ ਸੰਗਤਾਂ ਨੇ ਵੋਟਾਂ ਪਾਈਆਂ, ਜਦੋਂ ਕਿ ਟਾਈਮ ਮੁੱਕਣ ਕਰਕੇ ਹਜ਼ਾਰਾਂ ਸਿੱਖ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਨਾ ਕਰ ਸਕੇ। ਸੋ ਇਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਦੀ ਨਾਲ ਜਿਹੜੇ ਕੱਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵੱਲੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਸੰਬੰਧੀ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਸੀ, ਉਸ ਉੱਪਰ ਵੀ ਪੰਛੀ ਝਾਤ ਜਿਹੜੀ ਆ ਉਮਰਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਟੋਰਾਂਟੋ ਕੈਨੇਡਾ ਤੋਂ ਵੀਰ ਸਤਬੀਰ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ। ਅੱਛਾ, ਜ਼ਾਹਰ ਹੈ ਜਿਸ ਗੱਲ ਤੇ ਉਹਨਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ, ਸਮੁੱਚੀ ਸਿੱਖ ਕੌਮ ਦੇ ਵਿੱਚ ਵੀ ਉਹੀ ਜਜ਼ਬਾ ਹੈ, ਉਹੀ ਫੀਲਿੰਗ ਹੈ। ਸਭ ਦੀਆਂ ਅੱਖਾਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਵੱਲ ਲੱਗੀਆਂ ਹੋਈਆਂ ਸੀ 10 ਸਤੰਬਰ, ਜਿੱਥੇ ਕਿ ਕੱਲ੍ਹ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪਈਆਂ। ਕਿਉਂਕਿ ਅਸੀਂ ਪਿਛਲੇ ਪੀਰੀਅਡ ਤੋਂ ਦੇਖ ਰਹੇ ਹਾਂ, ਬੇਸ਼ੱਕ ਜਦੋਂ ਤੋਂ ਇਹ ਰੈਫਰੈਂਡਮ ਦੀ ਪ੍ਰੋਸੈਸ ਲੰਡਨ ਤੋਂ ਸ਼ੁਰੂ ਹੋਈ, ਯੂਰਪ ਦੇ ਵਿੱਚ ਔਰ ਫਿਰ ਕੈਨੇਡਾ 'ਚ ਟੋਰਾਂਟੋ 'ਚ ਪਹਿਲਾ ਫੇਜ਼ ਬੜੀ ਕਾਮਯਾਬੀ ਦੇ ਨਾਲ ਨਿਬੜਿਆ ਸੀ। ਲੇਕਿਨ ਜਿਵੇਂ ਭਾਰਤ ਸਰਕਾਰ ਨੇ ਇੱਕ ਬਿਲਕੁਲ ਕਾਤਲ ਗੈਂਗ ਵਾਂਗ ਇੰਟਰਨੈਸ਼ਨਲ ਲੈਵਲ ਤੇ ਬਿਹੇਵ ਸ਼ੁਰੂ ਕੀਤਾ ਔਰ ਅਸੀਂ ਦੇਖਦੇ ਹਾਂ ਕਿ ਉੱਪਰੋਂ ਥੱਲੇ ਜੂਨ ਦੇ ਮਹੀਨੇ 'ਚ ਟਾਰਗੇਟ ਕਿਲਿੰਗਸ ਦਾ ਸਿਲਸਿਲਾ, ਜਿਸ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਲਾਹੌਰ 'ਚ ਸ਼ਹੀਦ ਕੀਤਾ ਗਿਆ, ਭਾਈ ਅਵਤਾਰ ਸਿੰਘ ਖੰਡਾ ਕੈਮੀਕਲ ਵੈਪਨ ਦੇ ਨਾਲ ਇੰਗਲੈਂਡ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਔਰ ਕੁਝ ਦਿਨਾਂ ਬਾਅਦ ਹੀ ਸਰੀ ਗੁਰਦੁਆਰਾ ਸਾਹਿਬ 'ਚ ਜਿੱਥੇ ਕਿ ਕੱਲ੍ਹ ਵੋਟਾਂ ਪਈਆਂ ਨੇ, ਉਸ ਗੁਰਦੁਆਰਾ ਸਾਹਿਬ ਦੇ ਕੰਪਲੈਕਸ 'ਚ ਸ਼ਾਮ ਦੇ ਵੇਲੇ ਭਾਈ ਹਰਦੀਪ ਸਿੰਘ ਨਿੱਜਰ, ਜਿਹੜੇ ਡਾਇਰੈਕਟਰ ਵੀ ਸਨ, ਖਾਲਿਸਤਾਨ ਰੈਫਰੈਂਡਮ ਨੂੰ ਲੀਡ ਕਰ ਰਹੇ ਸਨ ਔਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਸਨ, ਸੋ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਔਰ ਇਸ ਸਾਰੇ 'ਚੋਂ ਜ਼ਾਹਰ ਹੈ ਕਿ ਜਿਵੇਂ ਅਸੀਂ ਸਾਰੇ ਪੀਰੀਅਡ ਦੇ ਵਿੱਚ ਕੋਈ ਦਿਨ ਐਸਾ ਨਹੀਂ ਹੋਏਗਾ ਜਿਸ ਦਿਨ ਜ਼ਿਕਰ ਨਾ ਕੀਤਾ ਹੋਏ ਕਿ ਜਦੋਂ ਇਸ ਕਿਸਮ ਦੀਆਂ ਟਾਰਗੇਟ ਕਿਲਿੰਗਸ ਹੁੰਦੀਆਂ ਨੇ ਤਾਂ ਮਕਸਦ ਦੁਸ਼ਮਣ ਦਾ ਖੌਫ ਭਰਨਾ ਹੁੰਦਾ ਕਿ ਲੋਕ ਪਿੱਛੇ ਹਟ ਜਾਣ। ਲੇਕਿਨ ਅਸੀਂ ਇਹਨਾਂ ਤਿੰਨਾਂ ਹੀ ਮਾਮਲਿਆਂ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਤੋਂ ਬਾਅਦ ਜਿਵੇਂ ਦੁਨੀਆ ਭਰ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਗਿਆ, ਟ੍ਰਿਬਿਊਟ ਦਿੱਤੀ ਗਈ, ਉਸ ਜਨਰੇਸ਼ਨ ਨੇ ਵੀ, ਕਿਉਂਕਿ ਪੰਜਵੜ ਉਹਨਾਂ ਦੀਆਂ ਜਿਹੜੀਆਂ ਜੁਝਾਰੂ ਕਾਰਵਾਈਆਂ ਸੀ ਉਹ ਤਾਂ ਅਰਲੀ 90s ਤੱਕ ਹੀ ਮਹਿਦੂਦ ਸੀ। ਉਸ ਤੋਂ ਬਾਅਦ ਤਾਂ ਜਿਹੜੀ ਹੈ ਕੋਈ ਖਾੜਕੂ ਜਾਂ ਉਸ ਲਹਿਰ ਦਾ ਕੋਈ ਅੱਗੇ ਨਹੀਂ ਹੋਇਆ ਵਿਕਾਸ। ਲੇਕਿਨ ਕਿਵੇਂ ਕਰੰਟ ਜਨਰੇਸ਼ਨ ਵੀ ਉਹਨਾਂ ਦੀ ਕੁਰਬਾਨੀ, ਬਹਾਦਰੀ ਔਰ ਉਹਨਾਂ ਦਾ ਪਰਿਵਾਰ, ਭਰਾ ਕਿਸ ਚੋਂ ਗੁਜ਼ਰੇ, ਉਹਨਾਂ ਸਾਰਿਆਂ ਬਾਰੇ ਉਹ ਜਾਣਕਾਰੀਆਂ ਵੀ ਸਾਹਮਣੇ ਆਈਆਂ ਜਿਹੜੀਆਂ ਸਾਨੂੰ ਵੀ ਨਹੀਂ ਸੀ ਇਸ ਪੀਰੀਅਡ ਦੇ ਵਿੱਚ ਪਤਾ। ਫਿਰ ਅਸੀਂ ਇਵੇਂ ਹੀ ਭਾਈ ਅਵਤਾਰ ਸਿੰਘ ਖੰਡਾ, ਜਦੋਂ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ, ਭਾਰਤੀ ਹਕੂਮਤ ਯਕੀਨੀ ਬਣਾਉਂਦੀ ਹੈ ਕਿ ਨਾ ਉਹਨਾਂ ਦੀ ਡੈੱਡ ਬਾਡੀ ਨੂੰ ਭਾਰਤ ਆਉਣ ਦਿੱਤਾ ਜਾਏ, ਉਹ ਇਹ ਕਹਿ ਕੇ ਕੋਰਟ 'ਚ ਹਲਫਨਾਮਾ ਕਿ ਉਹ ਤਾਂ ਭਾਰਤੀ ਸ਼ਹਿਰੀ ਨਹੀਂ ਨੇ, ਤੇ ਇੰਗਲੈਂਡ ਸਰਕਾਰ ਤੇ ਪ੍ਰਵੇਲ ਕਰਕੇ ਇਸ ਨੂੰ ਵੀ ਯਕੀਨੀ ਬਣਾਇਆ ਗਿਆ ਕਿ ਉਹਨਾਂ ਦੀ ਮਾਤਾ ਔਰ ਭੈਣ ਨੂੰ ਜਿਹੜਾ ਉਹ ਵੀਜ਼ਾ ਨਾ ਦਿੱਤਾ ਜਾਏ ਤਾਂ ਕਿ ਇੱਕ ਸਿੰਪੈਥੀ ਵੇਵ ਨਾ ਕ੍ਰੀਏਟ ਹੋਏ। ਲੇਕਿਨ ਅਸੀਂ ਦੇਖਦੇ ਹਾਂ ਵੀ ਇਸ ਮਾਮਲੇ 'ਚ ਵੀ ਜਿਵੇਂ ਭਾਈ ਅਵਤਾਰ ਸਿੰਘ ਖੰਡਾ ਨੂੰ ਖਾਲਸਾਈ ਰਾਇਲ ਵਿਦਾਇਗੀ ਇਸ ਧਰਤੀ ਤੋਂ ਦਿੱਤੀ ਗਈ, ਕਿਵੇਂ 4 ਘੋੜਿਆਂ ਦੀ ਬੱਗੀ 'ਚ ਔਰ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ 2-2 ਘੰਟੇ ਲਾਈਨ ਲੱਗੀ ਹੋਈ ਔਰ ਕੁਛ ਉਹਨਾਂ ਦੀ ਅੰਤਮ ਦੇਹ ਦੇ ਦੀਦਾਰ ਵੀ ਨਹੀਂ ਕਰ ਸਕੇ। ਔਰ ਜਦੋਂ ਉਹਨਾਂ ਦੀ ਯਾਦ ਦੇ ਵਿੱਚ ਮੋਗੇ ਦੇ ਵਿੱਚ ਸਮਾਗਮ ਹੁੰਦਾ ਹੈ ਤੇ ਉੱਥੇ ਸਾਰੀਆਂ ਸਿੱਖ ਜਥੇਬੰਦੀਆਂ ਦੇ ਵੀ ਟੁਗੈਦਰਨੈਸ ਹੈ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਉੱਥੇ ਪਹੁੰਚਦੀਆਂ ਨੇ। ਔਰ ਇਹ ਵੀ ਇੱਕ ਕੋਇਨਸੀਡੈਂਸ ਹੈ, ਜਦੋਂ ਅਸੀਂ 10 ਸਤੰਬਰ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਮਹਿਜ਼ ਕੋਇਨਸੀਡੈਂਸ ਨਹੀਂ ਹੈ, ਇਹ ਵੀ ਅਕਾਲ ਪੁਰਖ ਦੇ ਭਾਣੇ 'ਚ ਵੀ ਔਰ ਪਲੈਨਿੰਗ ਦਾ ਵੀ ਹਿੱਸਾ ਹੈ ਕਿ ਇੱਕ ਪਾਸੇ G20 ਦਾ ਦਿੱਲੀ ਸੈਸ਼ਨ ਮੁਕੰਮਲ ਹੋ ਰਿਹਾ ਸੀ, 9 ਤੇ 10 ਸਤੰਬਰ ਦਾ ਦਿਨ ਹੀ ਸੀ, 10 ਸਤੰਬਰ ਨੂੰ ਦਿੱਲੀ ਦੇ ਵਿੱਚ ਇਹ ਖਤਮ ਹੋਇਆ। ਉੱਥੇ ਸਰੀ ਦੇ ਵਿੱਚ 10 ਸਤੰਬਰ ਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਲਾਈਨ 'ਚ ਲੱਗ ਕੇ ਵੋਟਾਂ ਪਾ ਰਹੇ ਸੀ ਔਰ ਦੂਸਰੇ ਪਾਸੇ ਭਾਈ ਅਵਤਾਰ ਸਿੰਘ ਖੰਡਾ ਦੀਆਂ ਅਸਥੀਆਂ, ਜਿਨ੍ਹਾਂ ਨੂੰ ਅਸੀਂ ਸਤਿਕਾਰ ਨਾਲ ਫੁੱਲ ਕਹਿੰਦੇ ਹਾਂ, ਜਿਹੜੀਆਂ ਕਿ ਇੰਗਲੈਂਡ ਤੋਂ ਭਾਰਤ ਪਹੁੰਚੀਆਂ ਸੀ,
ਉਹਨਾਂ ਨੂੰ ਕੀਰਤਪੁਰ ਸਾਹਿਬ ਵਿਖੇ ਜਿਹੜਾ ਉਹ ਜਲ ਪ੍ਰਵਾਹ ਕੀਤਾ ਜਾ ਰਿਹਾ ਸੀ। ਹੁਣ ਇਹ ਜਿਹੜਾ ਮੈਸੇਜ ਨਾ ਤਾਂ ਭਾਈ ਅਵਤਾਰ ਸਿੰਘ ਖੰਡਾ ਜਾਂ ਪਰਮਜੀਤ ਸਿੰਘ ਪੰਜਵੜ ਦੀਆਂ ਸ਼ਹਾਦਤਾਂ ਨੇ ਕੋਈ ਖੌਫ ਪੈਦਾ ਕੀਤਾ, ਰਾਦਰ ਰਿਜ਼ੀਲੀਅੰਸ ਉਸ ਚੋਂ ਸਿੱਖਾਂ ਦੀ ਨਿਕਲੀ। ਔਰ ਸਰੀ ਵਾਲੀ ਬਹੁਤ ਅਹਿਮੀਅਤ ਵਾਲੀ ਗੱਲ ਸੀ, ਕਿਉਂਕਿ ਜਿਸ ਕਿਸਮ ਦਾ ਪ੍ਰੈਸ਼ਰ ਕੈਨੇਡੀਅਨ ਹਕੂਮਤ ਦੇ ਉੱਤੇ ਭਾਰਤ ਨੇ ਬਿਲਟ ਕੀਤਾ, ਅਸੀਂ ਲਗਾਤਾਰਤਾ ਨਾਲ ਗੱਲ ਕਰਦੇ ਰਹੇ ਹਾਂ ਵੀ ਪ੍ਰੋਟੈਸਟ ਕੀਤਾ, ਡਿਮਾਰਸ਼ੇ ਦਿੱਤਾ, ਟਰੈਵਲ ਐਡਵਾਈਜ਼ਰੀ ਦਿੱਤੀ। ਸਿਰਫ ਇੱਕ ਪਾਰਟ ਰਹਿ ਗਿਆ ਵੀ ਉਹਨਾਂ ਨੇ ਇੰਡੀਆ ਨੇ ਆਪਣਾ ਹਾਈ ਕਮਿਸ਼ਨਰ ਵਾਪਸ ਨਹੀਂ ਸੱਦਿਆ, ਜਿਹੜਾ ਉਹ ਆਟਵਾ ਤੋਂ, ਤੇ ਆਟਵਾ ਕੈਨੇਡਾ ਵਾਲਿਆਂ ਨੇ ਦਿੱਲੀ ਤੋਂ ਨਹੀਂ ਸੱਦਿਆ। ਬਾਕੀ ਕੋਈ ਕਸਰ ਨਹੀਂ ਰਹਿਣ ਦਿੱਤੀ ਗਈ। ਜਿਸ ਲੈਵਲ ਤੇ ਉਹਨਾਂ ਦਾ ਫੋਰਨ ਮਿਨਿਸਟਰ ਐਸ ਜੈ ਸ਼ੰਕਰ, ਜਿੱਥੇ ਉਹਨੂੰ ਮੌਕਾ ਬਣਿਆ, ਮੋਦੀ, ਔਰ ਈਵਨ ਹੁਣ ਦੀ ਵੀ ਅਸੀਂ ਗੱਲ ਕਰਾਂਗੇ ਇੰਡੀਪੈਂਡੈਂਟਲੀ ਕਿ ਵੀ ਇਹ ਖਾਲਿਸਤਾਨ ਮੂਵਮੈਂਟ ਨੇ ਕਿਵੇਂ, ਔਰ ਖ਼ਾਸ ਤੌਰ ਤੇ ਰੈਫਰੈਂਡਮ ਦੇ ਇਸ ਪੀਸਫੁਲ ਹੱਕ ਨੂੰ ਦਬਾਉਣ ਦੇ ਥੱਲੇ ਜਿਵੇਂ ਭਾਰਤ ਨੇ ਕੈਨੇਡਾ ਨੂੰ ਪ੍ਰੈਸ਼ਰ 'ਚ ਲਿਆਂਦਾ, ਉਸ ਦਾ ਨਤੀਜਾ ਹੈ ਕਿ ਕੈਨੇਡਾ ਖੁੱਲ੍ਹ ਕੇ ਹੁਣ ਲਾਲ ਅੱਖ ਜਿਹੜਾ ਉਹ ਮੋਦੀ ਨੂੰ ਦਿਖਾ ਰਿਹਾ। ਜਿਵੇਂ ਜਸਟਿਨ ਟਰੂਡੋ ਨੇ ਭਾਰਤ ਜਾਣ ਤੋਂ ਪਹਿਲਾਂ G20 ਸੰਮੇਲਨ 'ਚ ਸ਼ਾਮਲ ਹੋਣ ਤੋਂ ਪਹਿਲਾਂ ਟ੍ਰੇਡ ਐਗਰੀਮੈਂਟ ਜਿਹੜਾ ਪੋਸਟਪਨ ਕੀਤਾ, ਜਿਵੇਂ ਉਹਨਾਂ ਨੇ ਲਾਸਟ ਪ੍ਰੈਸ ਕਾਨਫਰੰਸ ਸਿੰਗਾਪੁਰ 'ਚ ਦਿੱਲੀ ਜਾਣ ਤੋਂ ਪਹਿਲਾਂ ਕਰਕੇ ਭਾਰਤ ਨੂੰ ਦੋਸ਼ੀ ਦੱਸਿਆ ਇੰਟਰਨਲ ਇੰਟਰਫੇਰੈਂਸ ਲਈ, ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕੀਤੀ। ਸੋ ਇਹ ਅਸੀਂ ਇੱਕ ਪਾਸੇ ਜੇ ਸਰੀ ਦੇ ਵਿੱਚ 1.5 ਲੱਖ ਸਿੱਖ ਲਾਈਨ 'ਚ ਖੜਾ ਸਵੇਰੇ 9 ਤੋਂ 5 ਵਜੇ ਤੱਕ, ਔਰ ਹਜ਼ਾਰਾਂ ਬਿਨਾਂ ਵੋਟਾਂ ਪਾਏ ਚਲੇ ਗਏ, ਉਹ ਡਿਫਾਈਂਸ ਦੇ ਰਹੇ ਸੀ ਇੰਡੀਅਨ ਸਟੇਟ ਨੂੰ, ਔਰ ਆਪਣੀ ਡਿਟਰਮੀਨੇਸ਼ਨ ਸ਼ੋ ਕਰ ਰਹੇ ਸੀ ਸ਼ਹੀਦਾਂ ਦੇ ਡੁੱਲੇ ਖੂਨ ਨਾਲ। ਜਿਸ ਪ੍ਰਥਾਏ ਸੰਤ ਪਿੰਡਾਂ ਵਾਲਿਆਂ ਦੇ ਲਫ਼ਜ਼ ਨੇ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣ। ਸੋ ਹੱਕ ਲੈਣ ਦੀ ਗੱਲ ਅਸੀਂ ਦੇਖ ਰਹੇ ਹਾਂ ਕਿ ਭਾਈ ਕਿਵੇਂ ਉਹ ਪਿਛਲੇ ਇਹਨਾਂ 2 ਸਾਲਾਂ ਦੇ ਪੀਰੀਅਡ 'ਚ ਨਵੰਬਰ 2021 ਤੋਂ ਜਦੋਂ ਤੋਂ ਇਹ ਪ੍ਰੋਸੈਸ ਰੈਫਰੈਂਡਮ ਦੀ ਲੰਡਨ ਐਲਿਜ਼ਾਬੈਥ ਹਾਲ 'ਚੋਂ ਸ਼ੁਰੂ ਹੁੰਦੀ ਹੈ, ਲਗਾਤਾਰਤਾ ਦੇ ਨਾਲ ਡਾਇਸਪੋਰਾ ਸਿੱਖ ਆਪਣੀ ਕਮਿਟਮੈਂਟ ਇਸ ਪਾਸੇ ਵੱਲ ਦਿਖਾ ਰਹੇ ਨੇ। ਉੱਥੇ ਕੈਨੇਡਾ ਸਰਕਾਰ ਦਾ ਵੀ ਹੁਣ ਸਖਤ ਰਵੱਈਆ, ਔਰ ਮੈਨੂੰ ਇਹ ਲੱਗਦਾ ਹੈ ਵੀ ਉਹ ਦਿਨ ਦੂਰ ਨਹੀਂ ਹੈ, ਬਹੁਤ ਜਲਦੀ ਉਹ ਵਕਤ ਵੀ ਆਏਗਾ ਕਿ ਸ਼ਾਇਦ ਕੈਨੇਡਾ ਦੁਨੀਆ ਦਾ ਉਹ ਪਹਿਲਾ ਮੁਲਕ ਬਣੇ ਜਿਹੜਾ ਖਾਲਿਸਤਾਨ ਦੇ ਮੁਲਕ ਨੂੰ ਜਿਹੜਾ ਉਹ ਮਾਨਤਾ ਦੇ, ਰੈਕਗਨਾਈਜ਼ ਕਰੇ। ਕਿਉਂਕਿ ਜਿਸ ਲੈਵਲ ਤੇ ਭਾਰਤੀ ਹਾਕਮ ਜਿਨ੍ਹਾਂ ਨੇ ਪੁਸ਼ ਕਰ ਦਿੱਤਾ ਹੈ ਇਸ ਸਾਰੀ ਸਿਚੁਏਸ਼ਨ ਨੂੰ, ਔਰ ਕੈਨੇਡਾ ਨੂੰ ਜਿਨ੍ਹਾਂ ਦਾ ਚਾਰਟਰ ਆਫ ਰਾਈਟ ਜਿਹੜੇ ਕੈਨੇਡੀਅਨ ਲਾਅ ਉਹਨਾਂ ਦੇ ਆਪਣੇ ਮੁਲਕ 'ਚ ਕਿਊਬੈਕ ਨੂੰ ਉਹਨਾਂ ਦੇ ਲੋਕਾਂ ਨੂੰ ਜਿਹੜਾ ਰੈਫਰੈਂਡਮ ਦਾ ਹੱਕ ਦਿੰਦੇ ਨੇ, ਉਹਨਾਂ ਤੇ ਪ੍ਰਵੇਲ ਕਰਕੇ ਕਹਿ ਰਹੇ ਨੇ। ਹੁਣ ਵੀ ਜਿਸ ਕਿਸਮ ਦਾ ਜਿਹੜਾ ਨੈਗੇਟਿਵਿਟੀ ਮੋਦੀ ਨੇ ਦਿੱਲੀ ਦੇ ਵਿੱਚ ਜਸਟਿਨ ਟਰੂਡੋ ਦੇ ਨਾਲ ਕੀਤੀ, ਔਰ ਉਹਨਾਂ ਦੀ ਫਿਰ ਬਾਅਦ ਫੋਰਨ ਅਫੇਅਰਸ ਵਾਲਿਆਂ ਦੇ ਵੀ ਇਸ ਦੇ ਉੱਤੇ ਪ੍ਰੈਸ ਰਿਲੀਜ਼ ਆਈ, ਪਰ ਉਹਨੂੰ ਕਾਊਂਟਰ ਕਰਦੇ ਆ ਕੈਨੇਡੀਅਨ ਸਿਸਟਮ ਵੱਲੋਂ ਵੀ ਜਿਹੜੀ ਦਿੱਲੀ ਦੇ ਵਿੱਚ ਵੀ ਪ੍ਰੈਸ ਕਾਨਫਰੰਸ ਜਸਟਿਨ ਟਰੂਡੋ ਨੇ ਬਿਲਕੁਲ ਆਪਣੀ ਜਿਹੜੀ ਕੈਨੇਡਾ ਦੀ ਪੋਜੀਸ਼ਨ ਹੈ ਉਹ ਵਾਜ਼ਿਆ ਕਰ ਦਿੱਤੀ। ਸੋ ਅਸੀਂ ਜਿੱਥੇ ਵੀਰ ਸਤਬੀਰ ਸਿੰਘ ਔਰ ਉਹਨਾਂ ਦੀਆਂ ਭਾਵਨਾਵਾਂ ਔਰ ਸਾਰੇ ਹੀ ਵੀਰਾਂ ਦੀ ਉਸ ਖੁਸ਼ੀ ਦਾ ਹਿੱਸਾ ਹੈ, ਉੱਥੇ ਅਸੀਂ ਇਸ ਨੂੰ ਹੋਰ ਵੇਰਵੇ ਨਾਲ ਵੀ ਡਿਸਕਸ ਕਰਨਾ ਚਾਹੁੰਦੇ ਹਾਂ। ਔਰ ਇਸ ਤੋਂ ਪਹਿਲਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਵੀ ਬੀਤੇ ਕੱਲ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਵੱਲੋਂ, ਜਿਹਨੂੰ ਈਸਟ ਕੋਸਟ ਦੀਆਂ ਮਦਰ ਆਫ ਆਲ ਸੁਸਾਇਟੀਜ਼ ਕਿਹਾ ਜਾਂਦਾ ਹੈ, ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼, ਅਸੀਂ ਇਸ ਦੇ ਉੱਤੇ ਇੱਕ ਪ੍ਰੋਗਰਾਮ ਵੀ ਕੀਤਾ ਸੀ ਆਪਣੇ 1 ਸਤੰਬਰ ਵਾਲੇ ਦਿਨ। ਕਿਉਂਕਿ ਜ਼ਾਹਰ ਹੈ ਕਿ ਜਦੋਂ ਗੁਰਦੁਆਰਾ ਰਾਮਸਰ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਸੰਪਾਦਨਾ ਮੁਕੰਮਲ ਹੁੰਦੀ ਹੈ, ਭਾਈ ਗੁਰਦਾਸ ਜੀ ਰਾਈ ਜਿਹੜੇ ਰਿਸ਼ਤੇ 'ਚ ਗੁਰੂ ਅਰਜਨ ਸਾਹਿਬ ਦੇ ਮਾਮਾ ਜੀ ਵੀ ਲੱਗਦੇ ਨੇ, ਉਹ ਇੱਕ ਸਕਰਾਈਬ ਨੇ, ਲਿਖਾਰੀ ਨੇ, ਬੀੜ ਮੁਕੰਮਲ ਹੁੰਦੀ ਹੈ, ਹਰਮੰਦਰ ਸਾਹਿਬ ਮੁਕੰਮਲ ਹੋ ਚੁੱਕਾ ਹੈ। ਔਰ ਇਹ ਦਿਨ 1604 ਦਾ 1 ਸਤੰਬਰ ਦਾ ਉਹ ਮੁਬਾਰਕ ਦਿਨ ਹੈ ਜਿਸ ਦਿਨ ਆਦ ਬੀੜ ਰਾਮਸਰ ਸਾਹਿਬ ਤੋਂ ਹਰਮੰਦਰ ਸਾਹਿਬ ਤੱਕ ਬਾਬਾ ਬੁੱਢਾ ਜੀ ਦੇ ਸੀਸ ਤੇ ਬੀੜ ਟਿਕਦੀ ਹੈ। ਗੁਰੂ ਅਰਜਨ ਸਾਹਿਬ ਨੰਗੇ ਪੈਰੀਂ ਚੌਰ ਕਰਦੇ ਨਾਲ ਜਿਹੜੇ ਨੇ ਉਸ ਹਰਮੰਦਰ ਸਾਹਿਬ ਦੇ ਵਿੱਚ ਸੰਗਤ ਦੇ ਨਾਲ ਕੀਰਤਨ ਕਰਦੇ ਆ ਪਹੁੰਚਦੇ ਨੇ। ਇਹ ਸਾਡੇ ਇਤਿਹਾਸ ਦਾ ਪਹਿਲਾ ਨਗਰ ਕੀਰਤਨ ਹੈ, ਜਿਸ ਤੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਬੇਸ਼ੱਕ ਬਾਅਦ 20ਵੀਂ ਸਦੀ 'ਚ ਬਹੁਤ ਸਾਰੇ ਹੋਰ ਲਫ਼ਜ਼ ਜਲੂਸ ਕਿਹਾ ਜਾਂਦਾ ਸੀ, ਜਦੋਂ ਅਸੀਂ ਗਰੋ ਹੋ ਰਹੇ ਸੀ ਉਦੋਂ ਜਲੂਸ ਸੀ, ਉਹ ਵੀ ਜਲਾਓ ਤੋਂ, ਕਿ ਜਿੱਥੇ ਤੁਸੀਂ ਪਾਵਰ ਉਸ ਦਾ ਮੁਜ਼ਾਹਰਾ ਕਰਦੇ ਹੋ।
ਕਿਉਂਕਿ ਇਹ ਉਹ ਪੀਰੀਅਡ ਸੀ ਜਦੋਂ ਆਪਣੀਆਂ ਆਪਣੀਆਂ ਕੌਮਾਂ ਦੀ ਹੋਂਦ, ਇਸ ਲਈ ਜਲੂਸ ਦੇ ਵਿੱਚ ਬੈਂਡ ਬਾਜੇ, ਗੱਤਕਾ ਤਾਂ ਉਹ ਸਾਡੀ ਧਾਰਮਿਕ ਪਾਰਟੀ ਹੈ। ਔਰ ਹੋਰ ਵੀ ਬਹੁਤ ਸਾਰੇ ਡਿਸਪਲੇ ਕੀਤੇ ਜਾਂਦੇ ਸੀ, ਆਤਿਸ਼ਬਾਜ਼ੀਆਂ ਹੁੰਦੀਆਂ ਸੀ ਔਰ ਵੱਡੀ ਗਿਣਤੀ 'ਚ ਜਿਹੜੀਆਂ ਸਿੱਖ ਸੰਗਤਾਂ ਦੀ ਸ਼ਮੂਲੀਅਤ, ਇਹ ਆਪਣੀ ਇੱਕ ਜਲਾਅ ਦਾ ਵਿਖਾਵਾ ਵੀ ਸੀ, ਆਪਣੀ ਤਾਕਤ ਦਾ ਵਿਖਾਵਾ ਵੀ ਸੀ। ਲੇਕਿਨ ਅਸੀਂ ਇਹ ਦੇਖਦੇ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਸਿੱਖ ਬੈਠੇ ਨੇ, ਹੁਣ ਸਾਲ ਦੇ ਵਿੱਚ ਘੱਟੋ ਘੱਟ 4 ਕੁ ਮੌਕੇ ਤਾਂ ਐਸੇ ਨੇ ਜਦੋਂ ਇਹ ਸਾਡੇ ਜਲੂਸ ਜਾਂ ਨਗਰ ਕੀਰਤਨ ਰੂਪ ਜਿਹੜੇ ਮੋਰ ਸੋਫਿਸਟੀਕੇਟ ਹੋ ਕੇ ਸਿੱਖ ਪੈਰੇਡਸ ਲਫ਼ਜ਼ ਵੀ ਆ ਚੁੱਕਾ ਹੈ। ਜਿਵੇਂ ਅਸੀਂ ਨਿਊਯਾਰਕ 'ਚ ਦੇਖਦੇ ਹਾਂ ਕਿ ਮੈਨਹਟਨ ਦੇ ਵਿੱਚ ਜਿਹੜੀ ਸਿੱਖ ਡੇ ਪੈਰੇਡ ਹੈ, ਉਹ ਜਦੋਂ ਜਲਵਾਗਰ ਹੁੰਦੀ ਹੈ 30 ਤੋਂ ਜ਼ਿਆਦਾ ਫਲੋਟ ਹੁੰਦੇ ਨੇ, ਇੱਕ ਉਹਦਾ ਆਪਣਾ ਆਓ ਹੁੰਦਾ। ਸੋ ਇਹ ਜਦੋਂ ਅਸੀਂ ਦੇਹਧਾਰੀ ਗੁਰੂਡਮ ਦਾ ਪਸਾਰਾ ਦੇਖਦੇ ਹਾਂ ਤਾਂ ਇਹ ਇੱਕ ਵੱਡੀ ਸਿਆਣਪ ਹੈ। ਮੈਂ ਸਮਝਦਾ ਵੀ ਜਿੱਥੇ ਅਸੀਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਜਾਂ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਨਗਰ ਕੀਰਤਨ ਕਰਦੇ ਹਾਂ ਜਾਂ ਖਾਲਸਾ ਸਾਜਨਾ ਦਿਵਸ ਵਿਸਾਖੀ ਨਾਲ ਜੁੜਿਆ ਕਰਦੇ ਹਾਂ, ਇਹ ਬੜਾ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਇਹ ਆਦਿ ਬੀੜ ਦੇ ਪ੍ਰਕਾਸ਼ ਦਾ ਵੀ ਹੋਏ ਨਗਰ ਕੀਰਤਨ, ਔਰ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿਵਸ ਜਿਹੜਾ ਹੈ ਉਸ ਦਾ ਵੀ ਹੋਏ। ਸੋ ਯੂਬਾ ਸਿਟੀ ਵਾਲੇ ਪ੍ਰਬੰਧਕ ਬਹੁਤ ਸਿਆਣੇ ਸੀ ਕਿ 1978 ਤੋਂ ਬਾਅਦ ਜਦੋਂ 13 ਅਪ੍ਰੈਲ 1978 ਨੂੰ ਨਰਕਧਾਰੀਆਂ ਦੇ ਨਾਲ ਟਕਰਾਅ ਹੁੰਦਾ, 13 ਸਿੰਘ ਸ਼ਹੀਦ ਹੁੰਦੇ ਨੇ, ਉੱਥੇ ਜਿਹੜੀ ਪੈਰੇਡ ਜਿਹਦੇ 'ਚ 1.5 ਲੱਖ ਦੇ ਕਰੀਬ ਸਿੱਖ ਸ਼ਾਮਲ ਹੁੰਦੇ ਨੇ, ਉਹ ਗੁਰੂ ਗ੍ਰੰਥ ਸਾਹਿਬ ਦੀ ਗੁਰਗੱਦੀ ਨੂੰ ਸਮਰਪਿਤ ਹੈ। ਗੁਰਗੱਦੀ ਦਿਵਸ ਦੀ ਪੈਰੇਡ ਹੈ ਉਸ ਦਿਨ ਨੂੰ ਸਮਰਪਿਤ, ਜਿਸ ਦਿਨ 10ਵੇਂ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਫਰਮਾਇਆ ਸੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਇਹ ਜਿਹੜਾ 1 ਸਤੰਬਰ ਦਾ ਔਰ ਉਸ ਤੋਂ ਬਾਅਦ ਜਿਹੜਾ ਫੋਲੋ ਅਪ ਹੁੰਦਾ, ਕੱਲ 10 ਸਤੰਬਰ ਸੀ, ਇਹ ਸੰਡੇ ਨੂੰ ਉਹਨਾਂ ਨੇ ਚੁਣਿਆ, ਇਹ ਉਸ ਆਦਿ ਬੀੜ ਦੇ ਪ੍ਰਕਾਸ਼ ਨੂੰ ਸਮਰਪਿਤ ਹੈ। ਔਰ ਕੱਲ ਤੁਸੀਂ ਕਵਰ ਕੀਤਾ ਉਸ ਨੂੰ ਔਰ ਬਹੁਤ ਸਾਰਿਆਂ ਨੇ ਤੁਹਾਡੀ ਐਂਕਰਿੰਗ ਦੀ ਸ਼ਲਾਘਾ ਕੀਤੀ ਹੈ। TV 84 ਦੀ ਟੀਮ ਨੇ ਵੀ, ਇਹਦੇ ਬਾਵਜੂਦ ਕਿ ਮੀਂਹ ਰਿਹਾ, 1.5 ਘੰਟਾ ਲੇਟ ਵੀ ਤੁਰਿਆ ਨਗਰ ਕੀਰਤਨ, ਪਰ ਇੱਕ ਕੰਡੈਂਸਡ ਫਾਰਮ ਦੇ ਵਿੱਚ ਜਿਹੜੀ ਹੈ ਉਹ ਲਾਈਵ ਕਵਰੇਜ ਕੁਛ ਦੇਰ ਬਾਅਦ ਹੀ ਸਾਹਮਣੇ ਆਈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿੱਥੇ ਅਸੀਂ ਜੂਨ 84 ਤੋਂ ਬਾਅਦ ਹੁਣ ਕੱਲਾ ਸਿਰਫ ਸਾਡੇ ਇੱਕ ਜਲਾਅ ਦਾ ਪ੍ਰਗਟਾਵਾ ਜਾਂ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ, ਜਿਵੇਂ ਸਿੱਖ ਸੰਗਤਾਂ ਸ਼ਬਦ ਪੜ੍ਹਦੇ ਆ, ਪਿੱਛੇ ਮਾਰਚ ਕਰ ਰਹੀਆਂ ਨੇ, ਥਾਂ ਥਾਂ ਤੇ ਲੰਗਰ ਨੇ, ਸੇਵਾਵਾਂ ਨੇ, ਕਿਤੇ ਹਦਵਾਣਾ ਹੈ, ਕਿਤੇ ਪਕੌੜੇ ਨੇ, ਕਿਤੇ ਆਈਸਕ੍ਰੀਮ ਹੈ, ਕਿਤੇ ਕੋਈ ਆ, ਕਈਆਂ ਦੇ ਤਾਂ 2-2 ਹੱਥ ਭਰੇ ਨੇ, ਲਈ ਜਾ ਰਹੇ ਨੇ। ਔਰ ਫਿਰ ਜਿਹੜੇ ਉਹਦਾ ਵੇ ਘਰ ਨੇ ਬਾਹਰ ਜਿਹੜੇ ਲੋਕ ਨਿਕਲਦੇ ਨੇ, ਉਹਨਾਂ ਨੂੰ ਜਦੋਂ ਵਲੰਟੀਅਰ ਜਾ ਕੇ ਔਰ ਉਹ ਦੇਖਦੇ ਨੇ ਕਿ ਵੀ ਕਮਾਲ ਬਾ ਕਮਾਲ ਲੋਕ ਨੇ, ਕਈਆਂ ਨੇ ਤਾਂ ਹਫ਼ਤੇ ਦਾ ਸਟੱਫ ਇਕੱਠਾ ਕਰ ਲਿਆ ਹੁੰਦਾ, ਪਰ ਉਹ ਗੁਰੂ ਨਾਨਕ ਦਾ ਘਰ ਹੈ, ਉਹਦੇ 'ਚ ਕਦੇ ਕੋਈ ਕਮੀ ਨਹੀਂ ਹੁੰਦੀ। ਲੇਕਿਨ ਜਿਹੜਾ ਜੂਨ 84 ਤੋਂ ਬਾਅਦ ਹਰ ਨਗਰ ਕੀਰਤਨ ਦਾ ਜਲਾਅ ਦੇ ਨਾਲ ਜਾਂ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਦੇ ਨਾਲ ਜਿਹੜਾ ਦੂਸਰਾ ਹਿੱਸਾ ਜੁੜਿਆ, ਉਹ ਕੌਮੀ ਆਜ਼ਾਦੀ ਦਾ, ਖਾਲਿਸਤਾਨ ਦਾ। ਔਰ ਕੋਈ ਵੀ ਨਗਰ ਕੀਰਤਨ ਕਿਤੇ ਵੀ ਹੋਏ ਉਹ ਕਦੇ ਮੁਕੰਮਲ ਨਹੀਂ ਹੋਏਗਾ ਜੇ ਸਾਡਾ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਫਲੋਟ ਨਾ ਹੋਏ, ਜਾਂ ਖਾਲਿਸਤਾਨ ਦੇ ਝੰਡੇ ਨਾ ਹੋਣ, ਜਾਂ ਵੀਰ ਰਸੀ ਵਾਰਾਂ, ਢਾਡੀ ਵਾਰਾਂ ਔਰ ਤਕਰੀਰਾਂ ਨਾ ਹੋਣ। ਔਰ ਕੱਲ ਦੇ ਉਸ 'ਚ ਹਾਲਾਂਕਿ ਇਹ ਕੋਈ ਬਹੁਤ ਬਿਗ ਜਿਹੜਾ ਉਹ ਫਲੋਟਸ ਦਾ ਨਹੀਂ ਹੁੰਦਾ, ਨਗਾਰੇ ਦਾ ਫਲੋਟ ਹੈ, ਗੱਤਕੇ ਦਾ ਹੈ ਔਰ ਗੁਰੂ ਗ੍ਰੰਥ ਸਾਹਿਬ ਦਾ ਹੈ, ਔਰ ਜ਼ਾਹਰ ਹੈ ਫਿਰ ਜਿਹੜਾ ਹੈ ਸ਼ਹੀਦ ਸਿੰਘਾਂ ਦੀ ਯਾਦ ਨੂੰ ਔਰ ਜਿਹੜੇ ਖਾਸ ਤੌਰ ਤੇ ਕੌਮੀ ਇਨਸਾਫ ਮੋਰਚੇ ਦਾ ਲਾਇਆ ਮੋਰਚਾ, ਉਸ ਨੂੰ ਸਮਰਪਿਤ ਜਿਹੜਾ ਪਾਰਟ ਹੈ। ਲੇਕਿਨ ਜਿਹੜੀ ਮੈਂ ਸਮਝਦਾ ਵੀ ਤੁਹਾਡੀ ਇੱਕ ਉਤਸ਼ਾਹ ਭਰੀ ਔਰ ਖਰਾਬ ਮੌਸਮ ਦੇ ਬਾਵਜੂਦ ਜਿਹੜੀ ਸਪਿਰਿਟ ਹੈ ਸਿੱਖੀ ਦੀ, ਜਿਹੜੀ ਡਿਫਾਇੰਟ ਹੈ, ਦੁਸ਼ਮਣ ਦੇ ਸਾਹਮਣੇ ਵੀ ਡਿਫਾਇੰਟ ਹੈ, ਗੁਰੂ ਦੇ ਸਾਹਮਣੇ ਡਿਵੋਸ਼ਨਲ ਹੈ, ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰਨਾ ਹੈ। ਹਾਲਾਂ ਕਈਆਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਜੀ ਤੁਸੀਂ ਸੜਕ ਸਾਫ਼ ਕਰ ਰਹੇ ਹੋ, ਝਾੜੂ ਫੇਰ ਰਹੇ ਹੋ, ਔਰ ਮੈਨੂੰ ਹੈਰਾਨੀ ਹੁੰਦੀ ਹੈ, ਹਾਲਾਂ ਅਸੀਂ ਆਪਣੇ ਆਪ ਨੂੰ ਇਹ ਮਹਿਸੂਸ ਕਰਦੇ ਹਾਂ ਕਿ ਵੀ ਜਿਹੜੇ ਬਜ਼ੁਰਗ ਮਾਤਾਵਾਂ, ਬਜ਼ੁਰਗ ਬਾਪੂ ਨੰਗੇ ਪੈਰ ਉਸ ਨਗਰ ਕੀਰਤਨ 'ਚ 2-3 ਮੀਲ ਦੇ ਉਸ 'ਚ ਚੱਲਦੇ ਨੇ, ਕਿਸ ਲੈਵਲ ਦਾ ਸਿਦਕ ਔਰ ਸਬਰ ਹੈ। ਇਸ ਨੂੰ ਭਾਵੇਂ ਕੋਈ ਇਹ ਕਹਿ ਸਕਦਾ ਜੀ ਕੋਈ ਜੋੜੇ ਪਾਣੇ ਕਿਹੜੇ ਬਵਰਜਤ ਨੇ ਜਾਂ ਨਹੀਂ ਨੇ, ਇਹ ਵੱਖਰੀ ਇੱਕ ਡਿਬੇਟ ਹੈ। ਲੇਕਿਨ ਮੈਂ ਇਹ ਸਮਝਦਾ ਹਾਂ ਵੀ ਜੇ ਸਾਡੀ ਸਟਰੈਂਥ ਵੀ ਨਿਕਲਦੀ ਹੈ ਤੇ ਇਸੇ ਹੀ ਡਿਵੋਸ਼ਨ ਔਰ ਸ਼ਰਧਾ 'ਚੋਂ ਨਿਕਲਦੀ ਹੈ। ਔਰ ਜਿਹੜੀ ਸਾਡੀ ਡਿਫਾਇੰਸ ਹੈ ਵੀ ਉਹੀ ਗੁਰੂ ਪ੍ਰਤੀ ਨਤਮਸਤਕ ਹੁੰਦਿਆਂ
ਬਿਨਾਂ ਜੋੜਿਆਂ ਤੋਂ ਮੀਲਾਂ ਬੱਧੀ ਤੁਰਦੇ ਨੇ ਤੇ ਉਹੀ ਜਦੋਂ ਗੁਰੂ ਦੀ ਆਨ ਸ਼ਾਨ ਦੇ ਖਿਲਾਫ ਕੋਈ ਬੋਲਦਾ ਹੈ ਜਾਂ ਜਿਹੜਾ ਇਹ ਨਕਲੀ ਗੁਰੂ ਡਮ ਜਾਂ ਜਿਹੜਾ ਸਿੱਖ ਕੌਮ ਦੇ ਉੱਤੇ ਜ਼ੁਲਮ ਕਰਨ ਵਾਲੇ ਨੇ ਉਹਨਾਂ ਦੇ ਖਿਲਾਫ ਤਲਵਾਰ ਖਿੱਚਣ ਵਾਲੇ ਵੀ ਫਿਰ ਇਹੀ ਉਹ ਸਾਡੀ ਜਦੋਂ ਯੰਗਰ ਪਨੀਰੀ ਜਦੋਂ ਤੁਸੀਂ ਸ਼ਸਤਰਧਾਰੀ ਭੁਜੰਗੜਾਂ ਨੂੰ ਇੰਟਰਵਿਊ ਕਰ ਰਹੇ ਸੀ ਤਾਂ ਤੁਸੀਂ ਉਹ ਦੇਖ ਸਕਦੇ ਹੋ। ਮੈਂ ਦੇਖ ਸਕਦਾ ਕਿ ਵੀ ਇਹ ਉਹ ਭਵਿੱਖ ਹੈ। ਅੱਜ ਹੀ ਸਰ ਹਰਚਰਨਜੀਤ ਸਿੰਘ ਧਾਮੀ ਦਲ ਖਾਲਸਾ ਦੇ ਪ੍ਰੈਜ਼ੀਡੈਂਟ ਔਰ ਆਗੂ ਉਹਨਾਂ ਨੇ ਮੈਨੂੰ ਇੱਕ ਆਪਣੇ ਗ੍ਰੈਂਡਸਨ ਦੀ ਪਿਕਚਰ ਭੇਜੀ ਛੋਟੀ ਕਿ ਮਾਈ ਗ੍ਰੈਂਡਸਨ ਤੇ ਮੈਂ ਦੇਖਿਆ ਮੈਂ ਕਿਹਾ ਵੀ ਚਲੋ ਸ਼ਾਇਦ ਤੇ ਉਸ ਦੇ ਟੀ-ਸ਼ਰਟ ਪਾਈ ਹੋਈ ਹੈ ਜਿਹਦੇ ਉੱਤੇ ਲਿਖਿਆ ਆਈ ਵੋਟਡ ਫॉर ਖਾਲਿਸਤਾਨ ਰੈਫਰੈਂਡਮ ਤੇ ਮੈਂ ਵਾਪਸ ਉਹਨਾਂ ਨੂੰ ਕਮੈਂਟ ਲਿਖਿਆ ਮੈਂ ਕਿਹਾ ਜੀ ਜਦੋਂ ਤੀਸਰੀ ਜਨਰੇਸ਼ਨ ਨੇ ਖਾਲਿਸਤਾਨ ਦਾ ਝੰਡਾ ਚੁੱਕ ਲਿਆ ਤੇ ਇਹਦਾ ਮਤਲਬ ਹੈ ਵੀ ਮੂਵਮੈਂਟ ਨੂੰ ਜਿਹੜਾ ਅਸੀਂ ਅੱਗੇ ਤੋੜ ਦਿੱਤਾ ਹੈ ਕਿ ਥਰਡ ਜਨਰੇਸ਼ਨ ਵੀ ਜਿਹੜੀ ਹੈ ਉਹ ਖਾਲਿਸਤਾਨ ਦੇ ਲਈ ਵਚਨਬੱਧ ਹੈ। ਸੋ ਇਹ ਬੇਸ਼ੱਕ ਇਵੈਂਟਸ ਬਹੁਤ ਵਾਰੀ ਕਈਆਂ ਨੂੰ ਲੱਗਦਾ ਹੁੰਦਾ ਜੀ ਇੰਨੇ ਖਰਚੇ ਇਹ ਕਿਉਂ ਨਹੀਂ ਹੋਇਆ ਉਹ ਕਿਉਂ ਨਹੀਂ ਹੋਇਆ ਪਰ ਮੈਂ ਸਮਝਦਾ ਵੀ ਇਹ ਸਾਡੇ ਜਲੂਸ ਵੀ ਕਾਇਮ ਰਹਿਣੇ ਚਾਹੀਦੇ ਨੇ ਸਾਡੀ ਸ਼ਰਧਾ ਵੀ ਕਾਇਮ ਰਹਿਣੀ ਚਾਹੀਦੀ ਹੈ ਪਰ ਇਹਨਾਂ ਸਾਰੀਆਂ ਗੈਦਰਿੰਗਸ ਚੋਂ ਸਾਡਾ ਜਿਹੜਾ ਰਿਜ਼ੋਲਵ ਹੈ ਕਿ ਅਸੀਂ ਕੌਮੀ ਘਰ ਖਾਲਿਸਤਾਨ ਦੇ ਲਈ ਵਚਨਬੱਧ ਹੈ ਔਰ ਉਹ ਨਜ਼ਾਰਾ ਵੀ ਕੱਲ ਦੇਖਣ ਵਾਲਾ ਸੀ ਔਰ ਅਸੀਂ ਸਮੂਹ ਸਿੱਖ ਸੰਗਤਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਅਸੀਂ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਇਸ ਵਾਰ ਸਾਨੂੰ ਵੀ TV 84 ਨੂੰ ਯੋਗ ਸਮਝਿਆ ਕਿ ਸਾਡੇ ਐਡ ਵੀ ਚੱਲੀ ਅਸੀਂ ਲਾਈਵ ਕਵਰੇਜ ਵੀ ਕੀਤਾ ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਵੀ ਅਸੀਂ ਆਸ ਕਰਦੇ ਹਾਂ ਕਿ ਵੀ ਇਹ ਕਿਉਂਕਿ ਇੱਕ ਸਟੇਜ ਹੁੰਦੀ ਹੈ ਜਦੋਂ ਕਿ ਕਿਸੇ ਨੂੰ ਲੱਗ ਰਿਹਾ ਹੁੰਦਾ ਹੈ ਕਿ ਭਾਈ ਫਲਾਣੇ ਨੂੰ ਓਬਲਾਈਜ਼ ਕਰੋ ਢਿਮਕੇ ਨੂੰ ਕਰੋ ਅਸੀਂ TV 84 ਦਾ ਪਲੇਟਫਾਰਮ ਸਾਡਾ ਸਭ ਲਈ ਖੁੱਲ੍ਹਾ ਹੈ। ਅਸੀਂ ਪਹਿਲੇ ਦਿਨ ਤੋਂ 11 ਸਾਲਾਂ ਤੋਂ ਸਾਡੀ ਇਹੀ ਲਾਈਨ ਰਹੀ ਹੈ ਕਿ ਹਰ ਪੰਥਕ ਧਿਰ ਇਹੀ ਕਾਰਨ ਹੈ ਕਿ ਜਦੋਂ ਤੁਸੀਂ ਸਭ ਨੂੰ ਇੰਟਰਵਿਊ ਸਾਰੀਆਂ ਹੀ ਤਰ੍ਹਾਂ ਦੇ ਹੁੰਦੇ ਔਰ ਅਸੀਂ ਹਰ ਇੱਕ ਨੂੰ ਵੈਲਕਮ ਕਰਦੇ ਹਾਂ ਈਵਨ ਸਾਡੇ ਇਸ ਪਲੇਟਫਾਰਮ ਤੇ ਵੀ ਕਿ ਭਾਈ ਜਿਹੜਾ ਵੀ ਕਿਸੇ ਵੀ ਆਪਣੇ ਕੌਮੀ ਘਰ ਦੇ ਲਈ ਕੋਈ ਕੌਮੀ ਧਾਰਮਿਕ ਮੁੱਦਿਆਂ ਦੇ ਉੱਤੇ ਦੂਸਰੇ ਦੇ ਲਈ ਆਪਣੀ ਕੋਈ ਵੀ ਪ੍ਰੈਜੈਂਟੇਸ਼ਨ ਦੇਣਾ ਚਾਹੁੰਦਾ ਹੈ ਅਸੀਂ ਹਮੇਸ਼ਾ ਹੀ ਵੈਲਕਮ ਕਰਦੇ ਹਾਂ ਔਰ ਦੂਸਰੇ ਪਾਸੇ ਕਿਉਂਕਿ ਨਗਰ ਕੀਰਤਨ ਵੀ ਚੱਲ ਰਿਹਾ ਸੀ ਸਾਡਾ ਧਿਆਨ ਸਰੀ ਵੱਲ ਸੀ ਰਿਪੋਰਟ ਸਾਨੂੰ ਨਾਲ ਦੀ ਨਾਲ ਮਿਲ ਰਹੀਆਂ ਸੀ ਔਰ ਇਸ ਦੇ ਉੱਤੇ ਭਾਰੀ ਖੁਸ਼ੀ ਦਾ ਇਜ਼ਹਾਰ ਸੀ ਕਿ ਬਹੁਤ ਉਤਸ਼ਾਹ ਦੇ ਨਾਲ ਸਿੱਖ ਸੰਗਤਾਂ ਬਾਹਰ ਨਿਕਲੀਆਂ ਨੇ ਸ਼ਾਮ ਤੱਕ ਪਹੁੰਚਦੇ ਆ ਸਾਡੇ ਵੀਰ ਕਮਲਜੀਤ ਸਿੰਘ ਸਰੀ ਤੋਂ ਔਰ ਮਨਵੀਰ ਸਿੰਘ ਵੀ ਗਏ ਹੋਏ ਨੇ ਸ਼ਾਇਦ ਭਾਈ ਸੁਖਦੇਵ ਸਿੰਘ ਵੀ ਟੋਰਾਂਟੋ ਤੋਂ ਗਏ ਹੋਏ ਸੀ ਔਰ ਉੱਥੇ ਸਾਰਿਆਂ ਦੀ ਜਿਹੜੀ ਕਵਰੇਜ ਔਰ ਦਰਸ਼ਕ ਦੇਖ ਸਕਦੇ ਨੇ ਬੈਕਗ੍ਰਾਉਂਡ ਦੇ ਵਿੱਚ ਜਿੱਥੇ ਖਾਲਿਸਤਾਨ ਰੈਫਰੈਂਡਮ ਦਾ ਔਰ ਸਾਡੇ ਨਗਰ ਕੀਰਤਨ ਦਾ ਵੀ ਕਿਉਂਕਿ ਮੈਸੇਜ ਜਿਹੜਾ ਸਰੀ ਤੋਂ ਗਿਆ ਉਸ ਨੇ ਇੱਕ ਵਾਰ ਭਾਰਤੀ ਹਕੂਮਤ ਦੇ ਕਰਿੰਦੇ ਅੱਪਰ ਤੋਂ ਲੋਅਰ ਲੈਵਲ ਤੱਕ ਉਹਨਾਂ ਨੂੰ ਹਿਲਾ ਕੇ ਰੱਖ ਦਿੱਤਾ ਔਰ ਉਹਦਾ ਤੁਸੀਂ ਪਾਰਟ ਈਵਨ ਬੇਸ਼ੱਕ ਹੁਣ ਤੱਕ ਜਿਹੜੀ ਇੱਕ ਅਲਟੀਮੇਟਲੀ ਜਦੋਂ ਬਹੁਤ ਵਾਰ ਇਹਨਾਂ ਕੋਲ ਹੋਰ ਕੋਈ ਆਰਗੂਮੈਂਟ ਨਹੀਂ ਹੁੰਦਾ ਖਾਲਿਸਤਾਨ ਨੂੰ ਛੁਟਿਆਉਣ ਦਾ ਤੇ ਕਹਿਣਗੇ ਜੀ ਐਵੇਂ ਇਹ ਢਾਈ ਟੋਟਰੂ ਅੰਗਰੇਜ਼ੀ ਚ ਲਫ਼ਜ਼ ਹੈ ਫ੍ਰਿੰਜ ਐਲੀਮੈਂਟ ਲੇਕਿਨ ਇਹ ਪਿਕਚਰ ਸੇਜ਼ 1000 ਵਰਡ ਜਦੋਂ ਉਹਨਾਂ ਦਾ ਇੰਗਲਿਸ਼ ਮੀਡੀਆ ਉੱਥੋਂ ਦਾ ਕਵਰ ਕਰ ਰਿਹਾ ਵੀ ਹਜ਼ਾਰਾਂ ਲੋਕ ਲਾਈਨ ਦੇ ਵਿੱਚ 2-2 ਘੰਟੇ 3-3 ਘੰਟੇ ਔਰ ਕੱਲਾ ਇਹੀ ਨਹੀਂ ਵੀ ਉਹ ਲਾਈਨਾਂ 'ਚ ਨੇ ਉਹੀ ਵੀਰ ਰੱਸੀ ਨਾਰੇ ਵੀ ਨੇ ਲੰਗਰ ਸਰਵ ਹੋ ਰਿਹਾ ਕੋਈ ਪੀਜ਼ਾ ਸਰਵ ਹੋ ਰਿਹਾ ਕੋਈ ਫਰੂਟ ਸਰਵ ਹੋ ਰਿਹਾ ਤੁਸੀਂ 1.5 ਲੱਖ ਬੰਦੇ ਨੂੰ ਫੀਡ ਕਰਨਾ ਸੀ ਤਾਂ ਹਰਮੰਦਰ ਸਾਹਿਬ ਦੇ ਹਵਾਲੇ ਨਾਲ ਜਦੋਂ ਗੱਲ ਕਰਦੇ ਆ ਜਾਂ ਉਹਨੂੰ ਲਾਰਜੈਸਟ ਈਟਰੀ ਕਹਿ ਕੇ ਬਾਹਰਲਾ ਮੀਡੀਆ ਕਵਰ ਕਰਦਾ ਸੋ ਔਰ ਵੱਡੀ ਗਿਣਤੀ 'ਚ ਬੀਬੀਆਂ ਦੀ ਸ਼ਮੂਲੀਅਤ ਹੁਣ ਬਹੁਤ ਵਾਰ ਇਹ ਹੁੰਦਾ ਨਹੀਂ ਤਾਂ ਬਹੁਤ ਵਾਰ ਜਿਹੜੇ ਲੋਕ ਕਈ ਕੁਰਬਾਨੀ ਦੇ ਜਜ਼ਬੇ ਵਾਲੇ ਵੀ ਸੀ ਕਿ ਹੁੰਦਾ ਜੀ ਉਹਨਾਂ ਦਾ ਵਿਆਹ ਹੋ ਗਿਆ ਤੇ ਬੀਬੀਆਂ ਨੇ ਤਾਂ ਰੋਕ ਲਿਆ ਕਿ ਵੀ ਚੱਲ ਤੂੰ ਜਾਏਗਾ ਮੈਂ ਸਾਡਾ ਕੀ ਪਰ ਇਸ ਮਾਮਲੇ 'ਚ ਜਦੋਂ ਕਿ ਇੱਕ ਪਾਸੇ ਤੁਸੀਂ ਦੇਖੋ ਕਿ 23 ਜੂਨ ਸ਼ਾਇਦ ਤਰੀਕ ਸੀ ਜਿਸ ਦਿਨ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਹੈ ਅਸੀਂ ਆਲਮੋਸਟ ਜਿਹੜਾ ਹੈ ਉਹ 3 ਮਹੀਨੇ ਬਾਅਦ ਹੀ ਗੱਲ ਕਰ ਰਹੇ ਕਿ ਉਹੀ 10 ਸਤੰਬਰ ਦਾ ਦਿਨ ਕੱਲ ਦਾ ਸੀ ਕਿ ਕੀ ਉਹ ਡਰ ਆਇਆ ਨਹੀਂ ਇਸ ਦੇ ਉਲਟ ਸਗੋਂ ਬੀਬੀਆਂ ਬੱਚੇ ਬੱਚੀਆਂ ਯੰਗ ਕਿੰਨੇ ਇੰਟਰਵਿਊ ਮੈਂ 1 to 1 ਜਾਂ ਦੂਜੇ ਦੇਖੇ ਨੇ ਕਿ ਅਸੀਂ ਪ੍ਰਾਊਡ ਸਿੱਖ ਹੈ ਅਸੀਂ ਆਪਣਾ ਮੁਲਕ ਖਾਲਿਸਤਾਨ ਲੈਣਾ ਹੈ ਅਸੀਂ ਕੋਈ ਫੀਅਰਫੁਲ ਨਹੀਂ ਹੈਗੇ ਕੋਈ ਦੂਸਰੇ ਨਹੀਂ ਹੈ ਔਰ ਇਸ ਨੂੰ ਜਿਸ ਅੰਦਾਜ਼ ਦੇ ਵਿੱਚ ਮੀਡੀਆ ਨੇ ਵੀ ਕਵਰ ਕੀਤਾ ਈਵਨ ਅੰਗਰੇਜ਼ੀ ਮੀਡੀਆ ਦਾ
ਅਸੀਂ ਦੇਖਦੇ ਹਾਂ globalnews.ca ਦੇ ਉੱਤੇ ਜਿਹੜੀ ਲੱਗੀ ਹੈਡਲਾਈਨ, this is not a fringe movement. Tens of thousands turn out for Khalistan vote held at Sari Gurdwara. ਇਹ ਡੈਰੀਅਨ ਮੈਟੈਸੂ ਫੋਂਗ ਗਲੋਬਲ ਨਿਊਜ਼ ਦਾ ਉਹਨੇ ਕਵਰ ਕੀਤਾ। ਉਹਨੇ ਕਿਹਾ ਕਿ ਵੀ ਇਹ ਜਿਹੜਾ ਹੈ ਇਹ ਫਰਿੰਜ ਵਾਲਾ ਕੰਮ ਨਹੀਂ ਹੈ, ਹਜ਼ਾਰਾਂ ਟੈਨਸ ਆਫ ਥਾਊਜ਼ੈਂਡ ਹੁੰਦਾ, ਹਜ਼ਾਰਾਂ ਹੀ ਹਜ਼ਾਰਾਂ ਲੋਕ ਜਿਹੜੇ ਨੇ ਵੋਟਾਂ ਦੇ ਲਈ ਆਏ। ਫਿਰ ਉਹਨਾਂ ਨੇ ਇਹ ਸਾਰੇ ਨੂੰ ਪੂਰੀ ਇਸ ਦੇ ਉੱਤੇ ਡੀਟੇਲ ਹੈ। ਮੈਂ ਆਲਮੋਸਟ ਬਹੁਤ ਸਾਰੀ ਜਦੋਂ ਮੈਂ ਅੰਗਰੇਜ਼ੀ ਜ਼ਿਆਦਾ ਪੜ੍ਹਦਾ ਫਿਰ ਕਈਆਂ ਨੂੰ ਇਹ ਲੱਗਦਾ ਕਿ ਜੀ ਜਿਹੜਾ ਪੰਜਾਬੀ ਟਿੰਜਾ ਗਾਇਬ ਹੋ ਜਾਂਦਾ। ਸੋ ਮੈਂ ਗਲੋਬਲ ਜੀਓ ਨਿਊਜ਼, ਹੁਣ ਪਾਕਿਸਤਾਨ ਦੇ ਪ੍ਰੋਮੀਨੈਂਟ ਮੀਡੀਆ ਚੈਨਲਸ ਦੇ ਵਿੱਚ ਜੀਓ ਨਿਊਜ਼ ਹੈ, ਉਹਨਾਂ ਦੀ ਹੈਡਲਾਈਨ ਹੈ, ਮੁਰਤਜ਼ਾ ਅਲੀ ਸ਼ਾਹ ਦੀ ਸਟੋਰੀ ਹੈ, ਓਵਰ 135,000 ਸਿੱਖਸ ਟੇਕ ਪਾਰਟ ਇਨ ਖਾਲਿਸਤਾਨ ਰੈਫਰੈਂਡਮ ਇਨ ਕੈਨੇਡਾਜ਼ ਵੈਨਕੂਵਰ। ਹਾਲਾਂਕਿ ਸਰੀ ਹੈ, ਉਹਨਾਂ ਨੇ ਵੈਨਕੂਵਰ ਮੈਂਸ਼ਨ ਕੀਤਾ ਕਿ 1,35,000 ਜਿਹੜੇ ਨੇ ਉਹ ਵੋਟਰ। ਔਰ ਮੈਂ ਅੱਜ ਕਿਸੇ ਹੋਰ ਰਿਪੋਰਟਰ ਨਾਲ ਗੱਲ ਕਰ ਰਿਹਾ ਸੀ ਜਸਟ ਕ੍ਰਿਟੀਕਲ ਐਂਗਲ ਤੋਂ। ਮੈਂ ਕਿਹਾ ਜੀ ਜਿਹੜੇ ਲੋਕ ਸਵਾਲ ਕਰਦੇ ਨੇ ਕਿ ਜੀ ਜੇ 1 ਮੀਟਰ ਵੋਟ ਦਾ ਪਏ ਤੇ 1.5 ਲੱਖ ਜਾਂ 1,35,000 ਕਿਵੇਂ ਹੋ ਗਏ? ਉਹ ਕਹਿੰਦੇ ਜੀ ਅੰਦਰ 50 ਤੋਂ ਜ਼ਿਆਦਾ ਜਿਹੜੇ ਨੇ ਉਹ ਵੋਟਿੰਗ ਸੈਂਟਰ ਸੀ। ਔਰ ਕਿਉਂਕਿ ਸਿੰਪਲ ਆਈਡੀ ਦੇ ਨਾਲ ਵੋਟ ਹੁੰਦੀ ਹੈ, ਉਹਨਾਂ ਨੇ ਕਿਹਾ ਕਿ ਔਰ ਜਿਨ੍ਹਾਂ ਨੇ 2-2 3-3 ਘੰਟੇ ਲਾਈਨ 'ਚ ਲੱਗੇ ਰਹੇ, ਉਹਨਾਂ ਨੇ ਕਿਹਾ ਵੀ ਹਜ਼ਾਰਾਂ ਉਹ ਨੇ ਜਿਹੜੇ ਵੋਟ ਨਹੀਂ ਪਾ ਸਕੇ ਕਿਉਂਕਿ ਸਟ੍ਰਿਕਟਲੀ ਉਹਨਾਂ ਦੀ ਸਾਰੀ ਜਿਹੜੀ ਬੈਲਟ ਪਵਾਉਣ ਵਾਲੀ ਹੈ ਪੂਰੀ ਟੀਮ ਹਾਜ਼ਰ ਸੀ। ਗੁਰਪਤਵੰਤ ਸਿੰਘ ਪੰਨੂ ਵੀ ਆਪਣੇ ਸਿਕਿਉਰਿਟੀ ਗਾਰਡਸ ਦੇ ਨਾਲ ਮੌਕੇ ਦੇ ਉੱਤੇ ਮੌਜੂਦ ਸਨ। ਔਰ ਉਹਨਾਂ ਨੇ ਇਸ ਤੋਂ ਜਿਹੜਾ ਇੰਨੇ ਕੁ ਲੋਕ ਵਾਪਸ ਗਏ ਕਿ ਮੋਸਟ ਲਾਈਕਲੀ ਅਜੇ ਸਾਨੂੰ ਉਹਦੀ ਕਨਫਰਮੇਸ਼ਨ ਹੋਣੀ ਹੈ, ਪਰ ਇਹ ਜੀਓ ਨਿਊਜ਼ ਦੇ ਅਕੋਰਡਿੰਗ ਲੈ ਕਿ ਉਹਨਾਂ ਨੇ ਸੈਕੰਡ ਫੇਜ਼ 29 ਅਕਤੂਬਰ ਨੂੰ ਵੈਨਕੂਵਰ ਦੇ ਵਿੱਚ ਰੱਖਿਆ ਤਾਂ ਕਿ ਜਿਹੜੇ ਲੋਕ ਇੱਥੇ ਵੋਟ ਨਹੀਂ ਪਾ ਸਕੇ ਉਹ ਵੈਨਕੂਵਰ ਦੇ ਵਿੱਚ ਪਾਣ। ਸੋ ਇਹ ਆਪਣੇ ਆਪ ਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਸੈਵਰਲ 100 ਸਟਾਫ, ਇਹਦੀ ਵੀ ਰਿਪੋਰਟਿੰਗ ਹੈ ਕਿ ਵੀ ਸੈਵਰਲ 100 ਸਟਾਫ ਹਾਇਰਡ ਬਾਈ ਇੰਡੀਪੈਂਡੈਂਟ ਪੰਜਾਬ ਰੈਫਰੈਂਡਮ ਕਮਿਸ਼ਨ ਮੈਨੇਜ ਦਾ ਵੋਟਿੰਗ ਪ੍ਰੋਸੈਸ। ਸੋ ਇੰਨੀ ਵੱਡੀ ਗਿਣਤੀ ਦੇ ਵਿੱਚ ਇਹ ਪਾਰਟਿਸਿਪੇਸ਼ਨ ਜਿਹੜੀ ਹੈ ਇਹ ਉਹਨਾਂ ਨੇ ਇਹ ਸਾਰੇ ਦੇ ਉੱਤੇ ਉਹਨਾਂ ਨੇ ਕੋਟ ਵੀ ਕੀਤਾ ਗੁਰਪਤਵੰਤ ਸਿੰਘ ਪੰਨੂ ਨੂੰ ਕਿ ਉਹਨਾਂ ਨੇ ਕਿਹਾ ਕਿ ਇੰਡੀਅਨ ਡਿਪਲੋਮੈਟਸ ਇਨ ਕੈਨੇਡਾ, ਇੰਡੀਅਨ ਇੰਟੈਲੀਜੈਂਸ ਏਜੰਸੀਜ਼, ਅਜੀਤ ਡੋਵਲ, ਅਮਿਤ ਸ਼ਾਹ, ਨਰਿੰਦਰ ਮੋਦੀ ਆਰ ਡਾਇਰੈਕਟਲੀ ਇਨਵੋਲਵਡ in the killing of Hardeep Nijjar. India's political death is a writing on the wall. Sikhs will stop at nothing less than the balkanization of India. ਇਹ ਵਾਕਈ ਇਹੀ ਨਰਿੰਦਰ ਮੋਦੀ, ਅਮਿਤ ਸ਼ਾਹ, ਅਜੀਤ ਡੋਵਲ ਔਰ ਇਹਨਾਂ ਦੇ ਡਿਪਲੋਮੈਟ ਪਲਾਨ ਤਾਂ ਇਹਨਾਂ ਦੀ ਹਰ ਹਾਈ ਕਮਿਸ਼ਨ ਕੌਂਸਲੇਟ ਦੇ ਵਿੱਚ ਤਾਂ ਰਾਹ ਦਾ ਬੰਦਾ ਬੈਠਾ ਔਰ ਇਹਦੇ ਲਈ ਇਹ ਜ਼ਿੰਮੇਵਾਰ ਨੇ। ਔਰ ਬਾਲਕਨਾਈਜ਼ ਔਰ ਟੁਕੜੇ ਟੁਕੜੇ ਕਰਨਾ ਵੀ ਅਲਟੀਮੇਟਲੀ ਇਹਨਾਂ ਦਾ ਜਿਹੜਾ ਹਸ਼ਰ ਹੈ ਉਹ ਉਵੇਂ ਹੀ ਹੋਏਗਾ। ਔਰ ਇਹ ਸਾਰੇ ਦੇ ਨਾਲ ਜਿਹੜਾ ਸੇਵਾ ਦਾ ਪੱਖ ਵੀ, ਪੰਜਾਬੀ ਦੀਆਂ ਜਿਹੜੀਆਂ ਬਹੁਤ ਸਾਰੀਆਂ ਪੋਸਟਾਂ ਨੇ ਉਹਦੇ 'ਚ ਉਹਨਾਂ ਨੇ ਦੱਸਿਆ ਕਿ ਵੀ ਕਿਵੇਂ ਭਾਈ ਹਰਦੀਪ ਸਿੰਘ ਨਿੱਜਰ ਔਰ ਉਹਨਾਂ ਦੀ ਹਰਮਨ ਪਿਆਰਤਾ ਉਸ ਦਾ ਵੀ ਇੱਕ ਵੱਡਾ ਰੋਲ ਹੈ ਇਸ ਸਾਰੇ ਦੇ ਵਿੱਚ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਰੇ ਵੋਟਾਂ ਪਾਉਣ ਆਈ ਸੰਗਤ ਵਿੱਚ ਬੀਬੀਆਂ ਬਾਜ਼ੀ ਮਾਰ ਗਈਆਂ। ਬੀਬੀਆਂ ਦੀ ਗਿਣਤੀ ਸਿੰਘਾਂ ਤੋਂ ਵੀ ਵਧੇਰੇ ਦਿਸੀ। ਛੋਟੇ ਛੋਟੇ ਬੱਚੇ ਆਪਣੇ ਮਾਪਿਆਂ ਅਤੇ ਵੱਡੇ ਬਜ਼ੁਰਗਾਂ ਨਾਲ ਇਤਿਹਾਸਕ ਜਿੱਤ ਦਰਜ ਕਰਵਾ ਕੇ ਮਾਣ ਮਹਿਸੂਸ ਕਰ ਰਹੇ ਸਨ। ਲੰਗਰ ਲਾਉਣ ਵਾਲੇ ਸੇਵਾਦਾਰਾਂ ਨੇ ਵੋਟ ਪਾਉਣ ਲਈ 3-4 ਘੰਟੇ ਲਾਈਨਾਂ ਵਿੱਚ ਲੱਗੀ ਸੰਗਤ ਨਾਲ ਉਹ ਸੁੱਖ ਮਾਣਿਆ ਜਿਹੜਾ ਸ਼ਾਇਦ ਮਸ਼ਹੂਰੀ ਵਾਲੀਆਂ ਲਾਂਗਰੀ NGO ਨੂੰ ਸਮਝ ਆਉਣਾ ਔਖਾ ਹੈ। ਉਹ ਲੋਕ ਵੀ ਲਾਈਨਾਂ ਵਿੱਚ ਲੱਗੇ ਦੇਖੇ ਗਏ ਜਿਹੜੇ ਕਦੇ ਪੱਕੇ ਹਿੰਦੂਵਾਦੀ ਰਾਸ਼ਟਰਵਾਦੀ ਮੰਨੇ ਜਾਂਦੇ ਸਨ ਕਿ ਉਹ ਵੀ, ਕਿਉਂਕਿ ਅਲਟੀਮੇਟਲੀ ਇਨ ਦਾ ਐਂਡ ਆਫ ਦਾ ਡੇ ਮੈਨੂੰ ਇਹ ਲਾਈਨ ਪੜ੍ਹ ਕੇ ਯਾਦ ਆਇਆ ਕਿ ਵੀ ਭਾਈ ਅਨੋਖ ਸਿੰਘ ਬੱਬਰ ਜਦੋਂ ਉਹ ਜੇਲ੍ਹ ਦੇ ਵਿੱਚ ਸਨ, ਬਾਅਦ ਦੇ ਵਿੱਚ ਤਾਂ ਸਿੰਘ ਉਹਨਾਂ ਨੂੰ ਛੁਡਾ ਕੇ ਲੈ ਗਏ, ਫਿਰ ਦੁਬਾਰਾ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਫੜ ਕੇ। ਉਹਨਾਂ ਦੇ ਜੀਵਨ ਦੇ ਵਿੱਚ ਇੰਨੀ ਖੁਸ਼ਬੂ ਸੀ ਔਰ ਉਹ ਇਸ ਕਿਸਮ ਦੀ ਉਹਨਾਂ ਦੀ ਰਹਿਣੀ ਸੀ ਕਿ ਜਿਸ ਜੇਲ੍ਹ ਦੇ ਵਿੱਚ ਲੁਧਿਆਣਾ ਜੇਲ੍ਹ ਦਾ ਜ਼ਿਕਰ ਹੈ, ਉਹਨਾਂ ਦਾ ਜਿਹੜਾ ਜੇਲਰ ਸੀ, ਜਿਹੜਾ ਸਿੱਖ ਸੀਜ਼ਾਰ ਹੈ, ਉਹ ਕਹਿਣ ਲੱਗਾ ਕਿ ਭਾਈ ਸਾਹਿਬ ਤੁਹਾਨੂੰ ਮੈਂ ਕਲੋਜ਼ਲੀ ਦੇਖ ਰਿਹਾ, ਤੁਸੀਂ ਇੰਨੇ ਚੰਗੇ ਇਨਸਾਨ, ਇੰਨੇ ਚੰਗੇ ਸਿੰਘ, ਇੰਨੇ ਬਾਣੀ ਔਰ ਪ੍ਰੇਮ ਔਰ ਨਿਮਰਤਾ ਦੇ ਪੁੰਜ, ਤੁਸੀਂ ਕਿਹੜੇ ਪਾਸੇ ਪੈ ਗਏ? ਤੇ ਉਹਨਾਂ ਨੇ ਇਹ ਜੇਲਰ ਨੇ ਬਾਅਦ 'ਚ ਜਦੋਂ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਔਰ ਉਹ ਜੇਲਰ ਵੀ ਜਿਹੜਾ ਉਹ ਖਾਲਿਸਤਾਨ ਸਮਰਥਕ ਬਣਦਾ,
ਕਹਿੰਦਾ ਉਹਨਾਂ ਨੇ ਭਾਈ ਸਾਹਿਬ ਨੇ ਆਪਣੇ ਨਾਮ ਰਤੀਆਂ ਅੱਖਾਂ ਦੇ ਨਾਲ ਉੱਪਰ ਵੱਲ ਦੇਖਿਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਸਿੰਘ ਸਾਹਿਬ, ਕਹਿੰਦਾ ਵੀ ਮੇਰੇ ਲਈ ਕਿ ਵੀ ਮੈਂ ਵਰਦੀ ਪਾਈ ਔਰ ਉਹਨਾਂ ਨੇ ਕਿਹਾ ਵੀ ਸਿੰਘ ਸਾਹਿਬ ਇੱਕ ਦਿਨ ਤੁਹਾਨੂੰ ਵੀ ਇਸ ਰਸਤੇ ਆਉਣਾ ਪਏਗਾ। ਵਾਹ ਜੀ ਵਾਹ। ਹੁਣ ਇਹ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਇਹ ਜਿਹੜੇ ਕੱਲ ਤੱਕ ਤਾਂ ਇਹ ਇੰਡੀਆ ਦੇ ਭਗਤ ਬਣੇ ਹੋਏ ਸੀ, ਹੁਣ ਕਿੱਧਰ ਨੇ? ਕਿਉਂਕਿ ਅਲਟੀਮੇਟਲੀ ਜਿਹੜਾ ਵੀ ਬੇਈਮਾਨਾਂ ਦਾ, ਰਜਿਸਟਰਡ ਬੇਈਮਾਨਾਂ ਦਾ ਤੁਸੀਂ ਕੁਝ ਨਹੀਂ ਕਰ ਸਕਦੇ, ਲੇਕਿਨ ਜਿਹੜਾ ਬੰਦਾ ਵੀ ਇਮਾਨਦਾਰੀ ਦੇ ਨਾਲ, ਔਰ ਇਹਨਾਂ ਮੈਂ ਤਾਂ ਹਮੇਸ਼ਾ ਇਹ ਕਹਿੰਦਾ ਕਿ ਭਾਈ 39 ਸਾਲ ਜੂਨ ਦੇ ਪਹਿਲੇ, ਮੰਨ ਲਓ 47 ਤੋਂ 84 ਤੱਕ ਕਿਸੇ ਨੂੰ ਹੋਪ ਸੀ ਕਿ ਫੈਡਰਲ ਢਾਂਚਾ ਬਣ ਜਾਏ, ਕੋਈ ਹੋਰ ਹੋ ਜਾਏ, ਪਰ ਜੂਨ 84 ਤੋਂ ਬਾਅਦ ਇਹਨਾਂ 39 ਸਾਲਾਂ 'ਚ ਕੋਈ ਸੂਰਜ ਐਸਾ ਨਹੀਂ ਚੜ੍ਹਿਆ ਜਿਹੜਾ ਕਿਸੇ ਵੀ, ਜਿਹੜਾ ਬੰਦਾ ਥੋੜਾ ਜਿਹਾ ਵੀ ਦਿਮਾਗ ਰੱਖਦਾ ਹੈ, ਈਮਾਨ ਰੱਖਦਾ ਹੈ, ਉਹਨੂੰ ਉਹ ਕਨਵਿੰਸ ਕਰਵਾ ਸਕੇ ਕਿ ਭਾਰਤ ਦੇ ਨਕਸ਼ੇ ਦੇ ਵਿੱਚ ਰਹਿ ਕੇ ਸਿੱਖਾਂ ਦਾ ਕੋਈ ਮਸਲਾ ਹੱਲ ਹੋ ਸਕਦਾ। ਉਹਨੂੰ ਤਾਂ ਅਲਟੀਮੇਟਲੀ ਇਹੀ ਹੋਏਗਾ ਕਿ ਖਾਲਿਸਤਾਨ ਤੋਂ ਬਿਨਾਂ ਕੋਈ ਮਸਲਾ ਹੱਲ ਨਹੀਂ ਹੈ। ਬਿਲਕੁਲ, ਖਾਲਿਸਤਾਨ ਦਾ ਓਨਲੀ ਆਪਸ਼ਨ। ਔਰ ਮੈਂ ਇਹ ਦੇਖ ਰਿਹਾ ਵੀ ਜਿਵੇਂ ਨੈਰੇਟਿਵ ਵੀ ਚੇਂਜ ਹੋਇਆ, ਇਕੱਲਾ ਇਹ ਨਹੀਂ ਹੈ ਕਿ ਅਸੀਂ ਤਾਂ ਚਲੋ ਜਿਹੜੇ ਵੀ ਪੰਥਕ ਮੀਡੀਆ ਉਹ ਤਾਂ ਆਪਣਾ ਨੈਰੇਟਿਵ ਦਿੰਦਾ ਹੀ ਹੈ। ਹੁਣ IANS ਜਿਹੜੀ ਹੈ, ਰਾਹ ਦੀਆਂ 2 ਵੱਡੀਆਂ ਨਿਊਜ਼ ਏਜੰਸੀਜ਼ ਨੇ, ਇੱਕ ANI ਹੈ, ਜ਼ਾਹਰ ਹੈ, ਜਿਹਦੇ ਰਾਹੀਂ ਸਟੋਰੀਜ਼ ਪਲਾਂਟ ਹੀ ਨਹੀਂ ਕਰਦੇ। ANI ਵਾਲਿਆਂ ਦਾ ਤਾਂ ਰਾਇਟਰ ਵਾਲਿਆਂ ਦੇ ਨਾਲ ਵੀ ਜਿਹੜਾ ਹੈ ਉਹ ਹੈ ਡੀਲ ਹੈ। ਦੂਸਰੀ ਉਹਨਾਂ ਦੀ IANS ਹੈ। ਹੁਣ ਮੈਂ ਇਹ ਦੇਖ ਰਿਹਾ ਸੀ ਕਿ ਟ੍ਰਿਬਿਊਨ ਨੇ ਵੀ ਇਸ ਦੇ ਉੱਤੇ ਸਟੋਰੀ ਲਾਈ ਅਦਪਜਦੀ ਜਿਹੀ, ਔਰ IANS ਨੇ ਹੈਡਲਾਈਨ ਇਹ ਦਿੱਤੀ ਜਿਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਭਾਈ ਕਿਸ ਲੈਵਲ ਤੱਕ ਉਹਨਾਂ ਨੂੰ ਵੀ ਨਜ਼ਰ ਆ ਰਿਹਾ ਵੀ ਹੁਣ ਝੂਠ ਨਹੀਂ ਚੱਲਣਾ ਕਿ ਮੁੱਠੀ ਭਰ। IANS ਦੀ ਸਟੋਰੀ ਦੀ ਹੈਡਲਾਈਨ ਹੈ, ਖਾਲਿਸਤਾਨ ਰੈਫਰੈਂਡਮ ਹੈਲਡ ਇਨ ਕੈਨੇਡਾ as Prime Minister Modi raises concerns with Justin Trudeau, ਕਿ ਉਧਰ ਉਹ ਟਰੂਡੋ ਦੇ ਕੰਨ ਦੇ ਵਿੱਚ ਜਿਹੜਾ ਉਹ ਚੁਗਲੀਆਂ ਕਰ ਰਿਹਾ ਹੈ ਕਿ ਸਿੱਖਾਂ ਨੂੰ ਦੱਬੋ ਦੁੱਬੋ। ਉਹਨੇ ਕਿਹਾ ਵੀ ਨਾਲ ਦੇ ਨਾਲ ਖਾਲਿਸਤਾਨ ਰੈਫਰੈਂਡਮ ਹੋ ਰਿਹਾ। 6 ਟਰਨ ਅਪ ਇਨ ਲਾਰਜ ਨੰਬਰਸ। ਇਹ ਇੰਡੀਆ ਦੀ ਇੰਟੈਲੀਜੈਂਸ ਦਾ ਨੈਟਵਰਕ ਕਹਿ ਰਿਹਾ ਕਿ ਸਿੱਖ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾਉਣ ਆਏ। ਪ੍ਰੋ ਖਾਲਿਸਤਾਨੀ ਗਰੁੱਪ ਸਿੱਖਸ ਫਾਰ ਜਸਟਿਸ ਵਿਚ ਆਰਗੇਨਾਈਜ਼ ਦਾ ਰੈਫਰੈਂਡਮ ਕਲੇਮਸ more than 100,000 attendees। ਹੁਣ ਪ੍ਰੋ ਖਾਲਿਸਤਾਨ ਨੂੰ ਉਹੀ ਟੈਰਰਿਸਟ ਫਲਾਣਾ ਵਿੱਚ ਜਾ ਕੇ ਮਾਰੀ ਹੈ ਉਹਨਾਂ ਨੇ ਇਸ ਕਿਸਮ ਦੀ ਜਬਲੀ। ਲੇਕਿਨ ਹੈਡਲਾਈਨ ਆਪਣੇ ਆਪ ਦੇ ਵਿੱਚ ਦੱਸਦੀ ਹੈ ਕਿ ਭਾਈ ਗੱਲ ਕਿੱਥੇ ਪਹੁੰਚ ਗਈ ਹੈ। ਔਰ ਇਸ ਤੋਂ ਪਹਿਲਾਂ ਕਿ ਅਸੀਂ ਇਸ ਸੈਗਮੈਂਟ ਨੂੰ ਕਨਕਲੂਡ ਕਰੀਏ, ਅਸੀਂ ਸਰ ਗੁਰਪ੍ਰੀਤ ਸਿੰਘ ਵੜੈਚ ਜਿਹੜੇ ਸਾਡੇ ਵਿਊਅਰ ਵੀ ਨੇ ਔਰ ਬਹੁਤ ਚੰਗਾ ਕੰਮ ਕਰ ਰਹੇ ਨੇ, ਪੈਨਲ ਡਿਸਕਸ਼ਨ ਵੀ ਉਹਨਾਂ ਦੇ ਨਾਲ ਹੋਈ ਕਿ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ 'ਚੋਂ ਲਾਇਬ੍ਰੇਰੀ ਐਸਟੈਬਲਿਸ਼ ਕਰ ਰਹੇ ਨੇ ਔਰ ਉਹ ਇੱਕ ਯੂਨੀਕ ਆਪਣੀ ਕਿਸਮ ਦੀ ਲਾਇਬ੍ਰੇਰੀ ਹੋਏਗੀ। ਹੋਰਨਾਂ ਤੋਂ ਵੀ ਉਹਨਾਂ ਨੂੰ ਇਨਪੁਟ ਮਿਲ ਰਹੀ ਹੈ ਔਰ ਉਹਨਾਂ ਨੇ ਇਨਫੋਰਮ ਕੀਤਾ। ਅਸੀਂ ਜਦੋਂ 90s ਦੇ ਵਿੱਚ ਮੁੱਢਲਿਆਂ ਸਾਲਾਂ 'ਚ ਮੈਂ ਨਿਊਯਾਰਕ ਗੁਰਦੁਆਰਾ ਰਿਚਮੰਡ ਹਿੱਲ ਆਉਣਾ ਹੁੰਦਾ ਸੀ ਤੇ ਸਰ ਜਤਿੰਦਰ ਸਿੰਘ ਜਿਹੜੇ ਨੇ ਉਹ ਪ੍ਰੈਜ਼ੀਡੈਂਟ ਹੁੰਦੇ ਸੀ ਗੁਰਦੁਆਰਾ ਸਾਹਿਬ ਦੇ, ਸੱਭਰਵਾਲ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਸੀ ਔਰ ਲੰਬਾ ਵਕਤ ਉਹਨਾਂ ਨੇ ਸੇਵਾ ਕੀਤੀ, ਬਹੁਤ ਯੂਨੀਕ ਸੇਵਾ ਕੀਤੀ। ਕੁਝ ਚੀਜ਼ਾਂ ਇਸ ਪਲੇਟਫਾਰਮ ਤੋਂ ਦੱਸੀਆਂ ਨਹੀਂ ਜਾ ਸਕਦੀਆਂ। ਉਹ ਪੀਰੀਅਡ 'ਚ ਜਦੋਂ ਜੁਝਾਰੂ ਲਹਿਰ ਵੀ ਚੱਲ ਰਹੀ ਸੀ। ਬਾਦਸ਼ਾਹ ਦਿਲ ਦਾ ਮਾਲਕ, ਇਹ ਵੱਖਰੀ ਕਹਾਣੀ ਹੁੰਦੀ ਹੈ ਕਿ ਜਿਹੜੇ ਭਲੇ ਚੰਗੇ ਲੋਕ ਹੁੰਦੇ ਨੇ ਉਹਨੂੰ ਕੌਣ ਵਰਤ ਗਿਆ, ਕਿੱਥੇ ਹੋ ਗਿਆ। ਉਹ ਪਿਛਲੇ ਸਮੇਂ ਦੇ ਵਿੱਚ ਚੜਾਈ ਕਰ ਗਏ ਸਨ। ਅਸੀਂ ਉਹਨਾਂ ਦੀ ਕ੍ਰਿਮੇਸ਼ਨ 'ਚ ਵੀ ਸ਼ਮੂਲੀਅਤ ਕੀਤੀ। ਹੁਣ ਤਾਂ ਆਲਮੋਸਟ ਸਾਲ ਹੋ ਚੱਲੇ ਔਰ ਸਾਨੂੰ ਵੜੈਚ ਸਾਹਿਬ ਨੇ ਜਾਣਕਾਰੀ ਭੇਜੀ ਹੈ ਕਿ ਸਰ ਜਤਿੰਦਰ ਸਿੰਘ ਸੱਭਰਵਾਲ ਦੀ ਯਾਦ 'ਚ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ 'ਚ 22 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਰੱਖੇ ਜਾਣਗੇ 3 ਵਜੇ ਔਰ 24 ਤਰੀਕ ਨੂੰ ਐਤਵਾਰ ਸ਼ਾਮ ਨੂੰ 4 ਤੋਂ 5 ਵਜੇ ਤੱਕ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਇਹਨੂੰ ਜਿਹੜਾ ਵਰੀਨਾ ਵੀ ਕਿਹਾ ਜਾਂਦਾ ਹੈ, ਯਾਦ ਵੀ ਕਿਹਾ ਜਾਂਦਾ ਹੈ। ਕੋਈ ਫਿਕਸ ਟਾਈਮ ਨਹੀਂ ਹੁੰਦਾ, ਇਹ ਜਸਟ ਇੱਕ ਤੁਸੀਂ ਉਸ ਲੈਗੇਸੀ ਨੂੰ ਹੀ ਯਾਦ ਕਰਦੇ ਹੋ। ਜਿਵੇਂ ਅਸੀਂ ਕਿਸੇ ਦੇ ਗੁਣ ਜਿਹੜੇ ਨੇ ਉਹਨਾਂ ਨੂੰ ਪਰਿਵਾਰ ਦੇ ਲਈ ਵੀ ਹੁੰਦਾ ਹੈ, ਕਿਉਂਕਿ ਬਹੁਤ ਵਾਰ ਇਹ ਵੀ ਹੁੰਦਾ ਜਦੋਂ ਇਸ ਕਿਸਮ ਦਾ ਗਰੀਫ ਹੋ ਕੇ ਹਟਿਆ ਹੁੰਦਾ ਪਰਿਵਾਰ ਦੇ ਵਿੱਚ, ਤੁਸੀਂ ਕੋਈ ਵੀ ਖੁਸ਼ੀ ਦਾ ਜਾਂ ਮੌਕਾ ਜਿਹੜਾ ਨਹੀਂ ਕਰਦੇ, ਫਿਰ ਇਹ ਹੁੰਦਾ ਹੈ ਕਿ ਵੀ ਉਹਨਾਂ ਨੂੰ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਭਾਈ ਕਲੋਜ਼ ਦਾ ਗਰੀਫ। ਔਰ ਇਹ
ਬਾਕੀ ਤਾਂ ਜੋ ਆਪਣੀ ਕਰਨੀ ਹੁੰਦੀ ਆ ਆਪਣੇ ਨਾਲ ਹੀ ਲੈ ਜਾਂਦਾ ਹੈ, ਅੱਛਾ। ਉਸ ਦੇ ਲਈ ਕੋਈ ਬਹੁਤਾ ਫਰਕ ਨਹੀਂ ਹੁੰਦਾ ਵੀ ਪਿੱਛੋਂ ਅਸੀਂ ਕੀ ਕਰਦੇ ਆ ਕੀ ਨਹੀਂ ਕਰਦੇ। ਬਿਲਕੁਲ। ਲੇਕਿਨ ਜਤਿੰਦਰ ਸਿੰਘ ਸੱਭਰਵਾਲ ਇੱਕ ਬਹੁਤ ਚੰਗੀ ਸ਼ਖਸੀਅਤ ਸਨ। ਅਸੀਂ ਵੀ ਕੋਸ਼ਿਸ਼ ਕਰਾਂਗੇ ਇਸ ਸਮਾਗਮ 'ਚ ਪਾਰਟਿਸਿਪੇਟ ਕਰਨ ਦੀ। ਜੀ ਦਰਸ਼ਕ ਉਹਨਾਂ ਦੀ ਹਾਂਜੀ, ਦੇਖ ਮਧੁਰ ਰਹੇ। ਚਿਹਰਾ ਪਿਕਚਰ ਦੇਖ ਸਕਦੇ ਨੇ ਸਕਰੀਨ ਤੇ। ਜੀ ਔਰ ਜਿਹੜੇ ਵੀ ਵੀਰ ਭੈਣਾਂ ਇਸ ਨੂੰ ਮਾਰਕ ਕਰ ਲਓ, 24 ਸਤੰਬਰ ਐਤਵਾਰ ਸ਼ਾਮ 4 ਤੋਂ 5 ਵਜੇ ਤੱਕ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣਾ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।